ਭਗਵੰਤ ਮਾਨ ਜੀ ਤੁਹਾਡਾ ਪੰਜਾਬੀ ਰੇਡੀਓ USA 'ਤੇ ਸਵਾਗਤ ਹੈ। ਜਿਵੇਂ ਪੰਜਾਬੀ ਰੇਡੀਓ ਦੀ ਟੀਮ ਅਤੇ ਸਰੋਤਿਆਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਸਰੋਤਿਆਂ ਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਜੀ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ। ਭਗਵੰਤ ਮਾਨ ਜੀ, ਤੁਹਾਨੂੰ ਮੇਰਾ ਪਹਿਲਾ ਕੁਐਸਚਨ ਹੈ ਕਿ ਤੁਸੀਂ ਇੱਕ ਕਲਾਕਾਰ ਅਤੇ ਲੇਖਕ ਹੋ, ਪਰ ਸਿਆਸਤ ਵੱਲ ਨੂੰ ਮੋੜਨ ਦਾ ਤੁਹਾਡਾ ਕੀ ਕਾਰਨ ਸੀ? ਬਹੁਤ ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਜ਼ਰੀਏ, ਆਈਫੋਨ ਜ਼ਰੀਏ ਜਾਂ ਰੇਡੀਓ ਸੈੱਟਾਂ ਰਾਹੀਂ ਮੇਰੀ ਆਵਾਜ਼ ਨੂੰ ਸੁਣ ਰਹੇ ਨੇ, ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ। ਅਤੇ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਤੁਸੀਂ ਮੌਕਾ ਦਿੱਤਾ ਹੈ। ਜਿੱਥੇ ਤੱਕ ਤੁਹਾਡਾ ਸਵਾਲ ਹੈ ਕਿ ਮੈਂ ਇੱਕ ਆਰਟਿਸਟ ਹਾਂ, ਇੱਕ ਰਾਈਟਰ ਹਾਂ, ਅਤੇ ਸਿਆਸਤ ਵੱਲ ਨੂੰ ਕਿਸ ਤਰ੍ਹਾਂ ਆ ਗਿਆ। ਇਨਫੈਕਟ ਜੇ ਤੁਸੀਂ ਮੇਰੀਆਂ ਸੀਡੀਆਂ ਜਾਂ ਜਿੰਨਾ ਮੈਂ ਹੁਣ ਤੱਕ ਕੰਮ ਕੀਤਾ ਹੈ ਆਰਟ ਦੇ ਵਿੱਚ, ਉਹਨੂੰ ਜੇ ਸਕੈਨ ਕਰੋ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਮੈਂ ਆਰਟ ਇੰਟਰਟੇਨਰ ਨਾਲੋਂ ਮੈਂ ਸੋਸ਼ਲ ਕ੍ਰਿਟਿਕ ਦਾ ਜ਼ਿਆਦਾ ਮੇਰਾ ਇਮੇਜ ਬਣਿਆ ਕਿ ਮੈਂ ਸਿਸਟਮ 'ਤੇ ਹੀ ਕਮੈਂਟ ਕੀਤੇ, ਚਾਹੇ ਉਹ ਪੋਲੀਟੀਕਲ ਸਿਸਟਮ ਸੀ, ਚਾਹੇ ਸੋਸ਼ਲ ਸਿਸਟਮ ਸੀ। ਅਤੇ ਮੇਰੇ ਦਿਲ 'ਚ ਇਹ ਰਹਿੰਦਾ ਸੀਗਾ ਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਇਹ ਇੰਪਲੀਮੈਂਟ ਹੋਣੀਆਂ ਚਾਹੀਦੀਆਂ, ਪਰ ਉਹ ਮਜ਼ਾਕ ਤੱਕ ਸੀਮਤ ਰਹਿ ਜਾਂਦੀਆਂ ਸੀ। ਹੱਸ ਕੇ ਸਾਰ ਦਿੰਦੇ ਸੀ ਜਾਂ ਤਾੜੀਆਂ ਵੱਜ ਜਾਂਦੀਆਂ ਸੀ, ਗੁੱਡ ਸ਼ੋਅ ਕਹਿ ਕੇ ਸਰ ਜਾਂਦਾ ਸੀ। ਅਤੇ ਮੈਨੂੰ ਇਹ ਬੜਾ ਆਪਣੇ ਆਪ ਨਾਲ ਲੱਗਦਾ ਸੀ ਕਿ ਸਿਰਫ ਮਜ਼ਾਕ ਦੀ ਹੱਦ ਤੱਕ ਸੀਮਤ ਰਹੀ ਜਾਂਦੀ ਹੈ ਮੇਰੀ ਸੋਚ। ਇਹਨੂੰ ਮੈਂ ਸੀਰੀਅਸ ਪਲੇਟਫਾਰਮ 'ਤੇ ਲੈ ਕੇ ਜਾਣਾ ਚਾਹੁੰਦਾ, ਪਰ ਮੈਂ ਕਰ ਕੀ ਸਕਦਾ ਸੀਗਾ। ਪੰਜਾਬ ਦੇ ਵਿੱਚ 2 ਪਾਰਟੀਆਂ ਸੀ, ਪੋਲੀਟੀਕਲ ਪਾਰਟੀਆਂ, ਕਾਂਗਰਸ ਅਤੇ ਅਕਾਲੀ। ਉਹਨਾਂ 'ਚ ਮੇਰੇ ਜਾਣ ਦੀ ਮੇਰੀ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦੀ ਸੀ, ਕਿਉਂਕਿ ਉਹਨਾਂ ਦੇ ਵਿੱਚ ਉਹੀ ਬੰਦੇ ਬੈਠੇ ਸੀ ਜਿਨ੍ਹਾਂ 'ਤੇ ਮੈਂ ਕੈਸਟਾਂ 'ਚ ਤਵਾ ਲਾਉਂਦਾ ਸੀ। ਸੋ ਮੈਂ ਆਪਣੇ ਆਪ ਨਾਲ ਘੁਲ ਰਿਹਾ ਸੀ। ਤਾਂ ਇਨ ਦਾ ਮੀਨ ਟਾਈਮ ਕੀ ਹੋਇਆ, ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਸੱਚ ਦਾ, ਸੋਚ ਦਾ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਝੰਡਾ ਚੁੱਕਿਆ, ਤਾਂ ਮੇਰੇ ਦਿਲ 'ਚ ਘੰਟੀ ਵੱਜੀ ਕਿ ਇਹੀ ਕੰਮ ਤਾਂ ਮੈਂ ਪਿਛਲੇ 17-18 ਸਾਲਾਂ ਤੋਂ ਕਰ ਰਿਹਾ ਕੈਸਟਾਂ 'ਚ। ਇਹੀ ਆਈਡੀਓਲੋਜੀ ਮੇਰੀ ਸੀਗੀ। ਅਤੇ 2 ਵਿਚਾਰ ਮਿਲ ਗਏ, ਇੱਕ ਅਤੇ 2 11 ਜਿਵੇਂ ਹੁੰਦੇ ਨੇ। ਤੋ ਉਸ ਤੋਂ ਬਾਅਦ ਮੈਂ ਸੀਰੀਅਸਲੀ ਪੰਜਾਬ ਵਾਸਤੇ, ਰੰਗਲੇ ਪੰਜਾਬ ਦੇ ਰੰਗਾਂ ਨੂੰ ਲੱਭਣ ਵਾਸਤੇ ਮੈਂ ਆਪਣਾ ਪ੍ਰੋਫੈਸ਼ਨ ਵੀ ਕੁਇਟ ਕਰਤਾ, ਕਿਉਂਕਿ ਕਾਮੇਡੀ ਕਿੰਗ ਜਾਂ ਹਾਸਿਆਂ ਦਾ ਬਾਦਸ਼ਾਹ ਕਹਾਉਣ ਦਾ ਕੀ ਫਾਇਦਾ ਜੇ ਮੇਰੀਆਂ ਅੱਖਾਂ ਸਾਹਮਣੇ ਮੇਰਾ ਪੰਜਾਬ ਖਤਮ ਹੋਈ ਜਾਂਦਾ। ਨੌਜਵਾਨ ਨਸ਼ਿਆਂ 'ਚ ਜਿਹੜੇ ਨੇ ਗਰਕੀ ਜਾਂਦੇ ਨੇ। ਸਾਡੀਆਂ ਪੰਜਾਬ ਦੀਆਂ ਪੜ੍ਹੀਆਂ ਲਿਖੀਆਂ ਧੀਆਂ ਭੈਣਾਂ, ਸਾਡੀਆਂ ਕੁੜੀਆਂ, ਅਤੇ ਉਹ ਹਰ ਰੋਜ਼ ਧਰਨਿਆਂ ਹੜਤਾਲਾਂ 'ਚ ਚੁੰਨੀਆਂ ਲਹਾ ਕੇ ਕੁੱਟਾਂ ਖਾ ਕੇ ਘਰੇ ਆਉਂਦੀਆਂ ਨੇ। ਸੋ ਕਲਾਕਾਰ ਦਾ ਫਰਜ਼ ਬਣਦਾ ਕਿ ਉਹ ਜਾਗਦੇ ਰਹੋ, ਉਹਦਾ ਹੋਕਾ ਦੇਵੇ, ਸਮਾਜ ਦਾ ਚੌਕੀਦਾਰ ਬਣੇ। ਉਸੇ ਹੋਕੇ ਨੂੰ ਮੈਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਕਾਫਲੇ ਦੇ ਵਿੱਚ ਪੰਜਾਬੀਆਂ ਦੇ ਕੰਨਾਂ ਤੱਕ ਅਤੇ ਘਰਾਂ ਤੱਕ ਪਹੁੰਚਾਉਣ ਲਈ ਇਸ ਪੋਲੀਟਿਕਸ ਨੂੰ ਮੈਂ ਚੁਣਿਆ ਜੀ। ਜਦ ਤੁਹਾਨੂੰ ਇਹ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਇੱਕ ਕੋਈ ਚੀਜ਼ ਲੈ ਕੇ, ਕੋਈ ਆਵਾਜ਼ ਬਣ ਕੇ ਆ ਰਿਹਾ ਲੋਕਾਂ ਦੀ, ਕੀ ਤੁਸੀਂ ਉਹਨਾਂ ਦੇ ਤਾਈਂ ਅਪਰੋਚ ਕੀਤੀ ਜਾਂ ਮਨਪ੍ਰੀਤ ਸਿੰਘ ਬਾਦਲ ਨੇ ਤੁਹਾਡੇ ਤਾਈਂ ਅਪਰੋਚ ਕੀਤੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਸਵਾਲ ਬੜਾ ਅੱਛਾ ਸਵਾਲ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਵਿਚਾਰ ਮਿਲ ਗਏ 2, ਅਤੇ ਅਸਲ 'ਚ 2 ਵਿਚਾਰ ਇਕੱਠੇ ਹੋ ਗਏ। ਮਨਪ੍ਰੀਤ ਸਿੰਘ ਬਾਦਲ ਨੂੰ ਮੈਂ ਪਿਛਲੇ 14-15 ਸਾਲ ਤੋਂ ਜਾਣਦਾ ਜੀ। ਉਹ ਪਹਿਲੇ ਦਿਨੋਂ ਹੀ ਇਸ ਤਰ੍ਹਾਂ ਦੇ ਸੁਭਾਅ ਅਤੇ ਇਸ ਤਰ੍ਹਾਂ ਦੀ ਨੇਚਰ ਵਾਲੇ ਸੀ ਕਿ ਪਹਿਲੇ ਦਿਨੋਂ ਹੀ ਗੱਡੀ ਆਪਣੀ ਆਪ ਚਲਾਉਂਦੇ ਨੇ। ਕੋਈ ਇਹ ਵੋਟਾਂ ਕਰਕੇ ਸ਼ੋਸ਼ਾ ਨਹੀਂ ਕੀਤਾ। ਪਹਿਲੇ ਦਿਨੋਂ ਹੀ ਉਹ ਗਨਮੈਨ ਜਾਂ VIP ਕਲਚਰ ਤੋਂ ਦੂਰ ਰਹੇ ਨੇ। ਅਤੇ ਮੈਨੂੰ ਉਹਨਾਂ ਨੇ ਜਦੋਂ ਕਿਹਾ ਕਿ ਆਪਾਂ ਮਿਲ ਕੇ ਗੱਲ ਕਰਨੀ ਚਾਹੁੰਦੇ ਹਾਂ, ਕਿਉਂਕਿ ਤੁਹਾਡਾ ਜਿਹੜਾ ਅੰਦਾਜ਼ ਹੈ ਉਹ ਸਾਡੇ ਨਾਲ ਬਹੁਤ ਮਿਲਦਾ। ਅਤੇ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਆਪਾਂ ਮਿਲਦੇ ਹਾਂ, ਅਤੇ ਮੈਂ ਉਹਨਾਂ ਨੂੰ ਇਹੀ ਇੱਕੋ ਸ਼ਰਤ ਮੇਰੀ ਸੀਗੀ ਕਿ ਜੀ ਇਹ ਨਾ ਹੋਵੇ ਕੱਲ੍ਹ ਨੂੰ ਮੈਂ ਆ ਜਾਂਦਾ, ਮੇਰੇ ਨਾਲ ਮੇਰੇ ਦੁਨੀਆ ਭਰ 'ਚ ਬਸ ਲੱਖਾਂ ਮੇਰੇ ਪ੍ਰਸ਼ੰਸਕ ਵੀ ਆ ਜਾਣਗੇ, ਪਰ ਇਹ ਨਾ ਹੋਵੇ ਕਿ ਕੱਲ੍ਹ ਨੂੰ ਤੁਸੀਂ ਕਹਿ ਦਿਓ ਕਿ ਮੇਰੀ ਘਰ ਵਾਪਸੀ ਹੋ ਗਈ। ਫਿਰ ਮੈਂ ਕਿਹਾ ਜੀ ਜਿੱਥੇ ਖੜ੍ਹੇ ਹਾਂ ਤਾਂ ਖੜ੍ਹਿਆਂਗੇ। ਹੁਣ ਧੁੱਪ ਹੋਵੇ ਤਾਂ ਧੁੱਪੇ ਰਵਾਂਗੇ, ਛਾਂ ਹੋਵੇ ਤਾਂ ਛਾਵੇਂ। ਸੋ ਉਹਨਾਂ ਨੇ ਮੈਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਆਪਾਂ ਇਹ ਜਿਹੜੀ ਪਾਰਟੀ ਬਣਾਉਣੀ ਹੈ, ਇਹ ਕੋਈ ਸੱਤਾ ਬਦਲਣ ਲਈ ਨਹੀਂ ਬਣਾਉਣੀ, ਆਪਾਂ ਤਕਦੀਰਾਂ ਬਦਲਣ ਲਈ ਬਣਾਉਣੀ ਹੈ। ਅਤੇ ਮੈਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਮੈਂ ਕਾਫਲੇ ਦੇ ਵਿੱਚ ਸ਼ਾਮਿਲ ਹੋ ਗਿਆ ਜੀ। ਅਤੇ ਜੀ ਹੁਣ ਜਿਹੜੀ ਇਹ ਨਵੀਂ ਪੀਪਲਸ ਪਾਰਟੀ ਆ, ਅਤੇ ਇਹਦਾ ਏਜੰਡਾ ਕੀ ਹੈ? ਪੰਜਾਬ ਦਾ ਜਿਹੜਾ ਸਭ ਤੋਂ ਮੁੱਖ ਏਜੰਡਾ ਜੀ ਇਸ ਵਕਤ ਬੇਰੁਜ਼ਗਾਰੀ, ਅਨਪੜ੍ਹਤਾ, ਗਰੀਬੀ, ਰਿਸ਼ਵਤਖੋਰੀ ਅਤੇ ਨਸ਼ਾਖੋਰੀ, ਇਹ ਸਾਡੀਆਂ ਪ੍ਰਾਇਓਰਟੀਆਂ ਨੇ ਜੀ। ਅੱਜ ਕਿਤੇ ਜਾਓ, ਕੋਈ ਮਤਲਬ SHO ਤੋਂ ਲੈ ਕੇ ਮੁੱਖ ਮੰਤਰੀ ਤੱਕ ਜਿਹੜਾ ਰਿਸ਼ਵਤ ਜਿਹੜੀ ਹੈ ਉਹ ਸਾਡੇ ਘੁਣ ਵਾਂਗੂ ਖਾ ਗਈ ਸਾਡੇ ਪੰਜਾਬ ਨੂੰ। ਕੋਈ ਕੰਮ ਜਾਇਜ਼ ਨਜਾਇਜ਼ ਕੋਈ ਕੰਮ ਹੁੰਦਾ ਹੀ ਨਹੀਂ ਪੈਸੇ ਬਿਨਾਂ। ਇਹ ਜਿਹੜਾ ਪਟਵਾਰੀ ਕਲਚਰ ਹੈ, SHO ਕਲਚਰ ਹੈ, ਤਹਿਸੀਲਦਾਰ ਕਲਚਰ ਹੈ, SP ਕਲਚਰ ਹੈ, ਇਹਨੂੰ ਖਤਮ ਕਰਨਾ ਪਊਗਾ। ਅਤੇ
ਇਹ ਸਾਡਾ ਮੇਨ ਏਜੰਡਾ ਹੈ। ਬੇਰੁਜ਼ਗਾਰ ਮੁੰਡੇ, ਨੌਜਵਾਨ ਮੁੰਡੇ ਕੁੜੀਆਂ ਨੂੰ ਸਾਨੂੰ ਕੰਮ ਦੇਣਾ ਪਊਗਾ, ਕਿਉਂਕਿ ਅੱਜ ਕੀ ਕਰ ਰਿਹਾ ਨੌਜਵਾਨ ਸਾਡਾ, ਅੱਜ ਡੋਰ ਤੋਂ ਟੁੱਟੀ ਹੋਈ ਪਤੰਗ ਵਾਂਗੂ ਡਿੱਕ ਡੋਲੇ ਖਾਂਦਾ ਫਿਰਦਾ। ਡਿਗਰੀਆਂ ਲੈ ਕੇ ਮੁੰਡੇ ਘਰੇ ਮੁੜ ਆਏ, ਨੌਕਰੀਆਂ ਮਿਲੀਆਂ ਨਹੀਂ, ਹੁਣ ਉਹ ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹ ਕੇ ਸਰਕਾਰਾਂ ਨੂੰ ਡਿਗਰੀਆਂ ਦਿਖਾ ਰਹੇ ਨੇ। ਜਿਹੜੀਆਂ ਡਿਗਰੀਆਂ ਸਾਰੀ ਉਮਰ ਉਹਨਾਂ ਨੂੰ ਰੋਟੀ ਦੇਣ ਦਾ ਵਾਅਦਾ ਕਰਦੀਆਂ ਸੀ, ਉਹ ਇੱਕ ਡੰਗ ਦੀ ਰੋਟੀ ਦਾ ਬਾਲਣ ਵੀ ਨਹੀਂ ਬਣ ਸਕਦੀਆਂ। ਬ੍ਰੇਨ ਡਰੇਨ ਹੋ ਰਿਹਾ, ਚੰਗੇ ਚੰਗੇ ਮੁੰਡੇ ਪੜ੍ਹ ਕੇ ਉਹ ਬਾਹਰਲੇ ਮੁਲਕਾਂ ਨੂੰ ਆ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਨਹੀਂ ਆਉਣਾ ਚਾਹੀਦਾ, ਤਰੱਕੀ ਕਰਨ ਵਾਸਤੇ ਆ ਜਾਓ, ਪਰ ਜੇ ਮਜਬੂਰੀ ਲੈ ਕੇ ਆਉਂਦੀ ਹੈ ਜਾਂ ਸਿਸਟਮ ਦੇ ਧੱਕੇ ਹੋਏ ਆਉਂਦੇ ਹੋ, ਫਿਰ ਜਿਹੜਾ ਇਹ ਸਾਡੇ ਨਿਜ਼ਾਮ ਦੀ ਜਾਂ ਸਾਡੇ ਸਿਸਟਮ ਦੀ ਕਮੀ ਹੈ। ਅਤੇ ਬਿਲ ਗੇਟਸ ਹੈਦਰਾਬਾਦ ਜਾਂਦਾ ਹੈ, ਬੈਂਗਲੌਰ ਜਾਂਦਾ ਹੈ, ਸਿੱਧਾ ਉਹ ਆਊਟਸੋਰਸਿੰਗ ਕਰਾਉਂਦਾ, ਸਾਊਥ ਇੰਡੀਅਨ ਯੂਥ ਦਾ ਜਹਾਜ਼ ਭਰ ਕੇ ਵਾਪਸ ਆ ਜਾਂਦਾ। ਅਤੇ ਸਾਡਾ ਪੰਜਾਬੀ ਯੂਥ ਆਉਂਦਾ ਬਾਇਆ ਮੈਕਸੀਕੋ, ਸਾਡਾ ਪੰਜਾਬੀ ਯੂਥ ਆਉਂਦਾ ਬਾਇਆ ਬਲਗਾਰੀਆ, ਰਸ਼ੀਆ ਦੀਆਂ ਜੇਲ੍ਹਾਂ ਵਿੱਚ ਦੀ। ਅਤੇ ਜਦੋਂ ਸਾਊਥ ਇੰਡੀਅਨ ਆਉਂਦਾ ਉਹਨੂੰ ਲੈਣ ਵਾਸਤੇ ਲਿਮੋ ਜਾਂਦੀ ਹੈ ਏਅਰਪੋਰਟ 'ਤੇ। ਸਾਡੇ ਮੁੰਡਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ, ਪਰ ਸਾਨੂੰ ਜੇ ਪਲੈਟਫਾਰਮ ਮਿਲੇ, ਉਸ ਲੈਵਲ ਦੀ ਪੜ੍ਹਾਈ ਮਿਲੇ, ਤਾਂ ਅਸੀਂ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਏ ਹਾਂ। ਕਿ ਜਿਹੜੀ ਸ਼ਰਮ ਆਉਣ ਲੱਗੀ ਸਾਨੂੰ ਪੰਜਾਬੀ ਕਹਾਉਂਦਿਆਂ ਨੂੰ, ਅੱਜ ਮਿਲਟਰੀ 'ਚ ਭਰਤੀ ਕਰਨ ਵਾਸਤੇ ਜੇ ਮੁੰਡੇ ਜਾਂਦੇ ਨੇ ਤਾਂ ਫਿਜ਼ੀਕਲ ਟੈਸਟ ਨਹੀਂ ਪਾਸ ਕਰ ਸਕਦੇ। ਇਹ ਜਿਹੜੇ ਸਰੂ ਵਰਗੇ ਕਰਦੇ ਗੀਤਾਂ 'ਚ ਹੀ ਰਹਿ ਗਏ ਹੁਣ। ਸੋ ਇਹ ਜਿਹੜੇ ਰੰਗਲੇ ਪੰਜਾਬ ਦੇ ਜਿਹੜੇ ਰੰਗ ਸਿਆਸਤ ਦੀ ਚਕਾਚੌਂਧ 'ਚ ਗੁਆਚ ਗਏ, ਉਹ ਲੱਭਣੇ ਸਾਡਾ ਮੇਨ ਜਿਹੜਾ ਮੈਨੀਫੈਸਟੋ ਹੈ ਜੀ। ਜਿਵੇਂ ਤੁਸੀਂ ਹੁਣ ਗੱਲ ਸ਼ੁਰੂ ਕੀਤੀ ਆ ਐਜੂਕੇਸ਼ਨ ਦੀ, ਐਜੂਕੇਸ਼ਨ ਤੋਂ ਮੈਨੂੰ ਯਾਦ ਆਇਆ ਕਿ ਮੈਂ ਵੀ ਸਰਕਾਰੀ ਸਕੂਲ ਵਿੱਚ ਪੜ੍ਹੀ ਹਾਂ, ਅਤੇ ਮੇਰੇ ਖਿਆਲ ਵਿੱਚ ਤੁਹਾਡੇ ਪਿੰਡ ਵਿੱਚ ਵੀ ਸਕੂਲ ਹੋਊਗਾ, ਸਰਕਾਰੀ ਸਕੂਲ ਜਿਹੜੇ ਪਹਿਲਾਂ ਹੁੰਦੇ ਸੀ, ਉਹਨਾਂ ਦੇ ਵਿੱਚ ਐਜੂਕੇਸ਼ਨ ਸਿਸਟਮ ਪਹਿਲਾਂ ਬਹੁਤ ਗੁੱਡ ਹੁੰਦਾ ਸੀਗਾ, ਚੰਗਾ ਹੁੰਦਾ ਸੀ। ਪਰ ਹੁਣ ਜਿੱਦਾਂ ਦੇਖਿਆ ਗਿਆ ਕਿ ਕਈ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਬਿਲਕੁਲ ਬੰਦ ਹੋ ਚੁੱਕੇ ਆ, ਢਿੱਠ ਗਏ ਆ। ਜੇ ਤੁਹਾਡੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਤੁਸੀਂ ਸਰਕਾਰੀ ਸਕੂਲਾਂ ਬਾਰੇ ਕੀ ਕਰੋਗੇ? ਸਭ ਤੋਂ ਪਹਿਲਾਂ ਸਾਡਾ ਜੀ ਕੁਆਲਿਟੀ ਐਜੂਕੇਸ਼ਨ ਹੈ ਜੀ। ਅੱਜ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਪੜ੍ਹਾਈ ਹੈ ਉਹਦੇ 'ਚ ਗੈਪ ਬਹੁਤ ਪੈ ਗਿਆ। ਹੁਣ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ IAS ਅਫਸਰ ਨਹੀਂ ਬਣ ਸਕਦੇ। ਹੁਣ ਸਰਕਾਰੀ ਸਕੂਲਾਂ 'ਚੋਂ ਪੜ੍ਹ ਕੇ ਤੁਸੀਂ PCS ਜਾਂ ਤੁਸੀਂ ਕੋਈ ਵੱਡੇ ਅਹੁਦਿਆਂ 'ਤੇ ਨਹੀਂ ਪਹੁੰਚ ਸਕਦੇ, ਕਿਉਂਕਿ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਸਰਕਾਰੀ ਸਕੂਲਾਂ ਦੀ ਆ ਉਹ ਬਹੁਤ ਜ਼ਿਆਦਾ ਮਿਆਰ ਡਿੱਗ ਗਿਆ। ਅਤੇ ਅਸੀਂ ਸਰਕਾਰੀ ਸਕੂਲਾਂ ਵਾਸਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਿੱਦਿਆ ਜਿਹੜੀ ਪੜ੍ਹਾਈ ਹੈ ਉਹਦੇ ਵਾਸਤੇ ਅਸੀਂ ਜਿਹੜਾ ਆਪਣੀ ਪਾਰਟੀ ਵੱਲੋਂ ਏਜੰਡਾ ਬਣਾਇਆ ਕਿ ਅੱਜ ਗਰੀਬਾਂ ਦੇ ਬੱਚੇ ਮਜਬੂਰੀ ਨੂੰ ਸਰਕਾਰੀ ਸਕੂਲ 'ਚ ਪੜ੍ਹਦੇ ਨੇ। ਕਈ ਸਕੂਲਾਂ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਆਲੇ ਦੁਆਲੇ ਸਕੂਲ ਨੇ, ਬੱਚੇ 12 ਨੇ, ਟੀਚਰ 20 ਨੇ, ਡਬਲ ਪੋਸਟਾਂ ਜਿਹੜੀਆਂ ਲੈ ਕੇ ਸਿਫਾਰਿਸ਼ਾਂ ਲਾ ਕੇ ਉਹ ਆਏ ਹੋਏ ਨੇ। ਸਾਨੂੰ ਕੁਆਲਿਟੀ ਟੀਚਰ ਚਾਹੀਦੇ ਨੇ ਸਭ ਤੋਂ ਪਹਿਲਾਂ, ਚਾਹੇ ਸਾਨੂੰ ਹਾਇਰ ਕਰਨੇ ਪੈਣ ਕਿਤੋਂ, ਸਾਨੂੰ ਕੁਆਲਿਟੀ ਟੀਚਰ ਜਿਹੜੇ ਕਿ ਸਾਡੇ ਵਿੱਦਿਆ ਦੇ ਮਿਆਰ ਨੂੰ ਉੱਪਰ ਚੱਕ ਸਕਣ। ਇਹ ਸਾਨੂੰ ਕਰਨਾ ਪਊਗਾ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਅਣਹੋਣੀ ਗੱਲ ਨਹੀਂ ਹੈਗੀ। ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ। ਇਸ ਵਾਰ ਸਾਨੂੰ ਝੋਨਾ ਲਵਾਉਣ ਵਾਸਤੇ ਪ੍ਰਵਾਸੀ ਮਜ਼ਦੂਰ ਮਿਲੇ ਹੀ ਨਹੀਂ, ਆਏ ਹੀ ਨਹੀਂ। ਉਹ ਕਹਿੰਦੇ ਹਮ ਕਿਉਂ ਅਬ ਪੰਜਾਬ ਜਾਏ, ਹਮਨੇ ਆਪਣਾ ਦੇਸ਼ ਠੀਕ ਕਰ ਲਿਆ ਹੈ। ਸੋ ਇੱਦਾਂ ਦੀ ਸਾਨੂੰ ਕੋਈ ਅਗਵਾਈ ਦੀ ਲੋੜ ਹੈ ਕਿ ਜਿਹੜੇ ਸਕੂਲ ਨੇ ਉਹਨਾਂ ਦੀ ਐਜੂਕੇਸ਼ਨ ਜਿਹੜੀ ਲੈਵਲ ਔਰ ਵਿੱਦਿਆ ਦਾ ਮਿਆਰ ਉੱਚਾ। ਨੰਬਰ 2 ਤੇ ਹੈਲਥ ਕੇਅਰ ਜਿਹੜੀ ਹੈ ਉਹ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਨਹੀਂ ਤਾਂ ਸਾਡਾ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਦੇ ਵਿੱਚ ਗਰਕ ਗਿਆ ਅਤੇ ਡਿਪਰੈਸ਼ਨਾਂ ਦੇ ਵਿੱਚ ਮਾਵਾਂ ਚਲੀਆਂ ਗਈਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਚਲੇ ਗਏ। ਸੋ ਇਸ ਕਰਕੇ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ, ਦੁਨੀਆ ਛੋਟੀ ਹੋ ਗਈ, ਇੱਦਾਂ ਦੀ ਐਜੂਕੇਸ਼ਨ ਦੇਈਏ ਉਹ ਕਿਤੇ ਵੀ ਜਾਣ ਅਤੇ ਉਹ ਟੈਸਟ ਪਾਸ ਕਰ ਸਕਣ। ਜੀ, ਜਿਵੇਂ ਤੁਸੀਂ ਹੁਣ ਬੱਚਿਆਂ ਦੀ ਗੱਲ ਕੀਤੀ ਕਿ ਪੜ੍ਹ ਲਿਖ ਤਾਂ ਜਾਂਦੇ ਪਰ ਇਹਨਾਂ ਦੇ ਕੋਲ ਕੋਈ ਵੀ ਨੌਕਰੀ ਨਹੀਂ ਹੁੰਦੀ, ਅਤੇ ਤੁਹਾਡੀ ਪਾਰਟੀ ਸੱਤਾ ਵਿੱਚ ਆਈ ਅਤੇ ਇਹਨਾਂ ਦੀ ਇੰਡਸਟਰੀ ਤੁਸੀਂ ਪੰਜਾਬ ਵਿੱਚ ਲਾਓਗੇ, ਜਿਵੇਂ ਕਿ ਦੂਸਰੀਆਂ ਸਟੇਟਾਂ ਦੇ ਵਿੱਚ ਕਾਫੀ ਇੰਡਸਟਰੀ ਹੈ? ਜੀ ਬਿਲਕੁਲ। ਅੱਜ ਸਾਡੇ ਪੋਲੀਟੀਕਲ ਹਾਲਾਤ ਇਹ ਨੇ, ਪੰਜਾਬੀ ਬਹੁਤ ਪੂਰੀ ਦੁਨੀਆ 'ਚ ਪੰਜਾਬੀ ਬੈਠੇ ਨੇ, ਪੂਰੀ ਦੁਨੀਆ 'ਚ ਬਹੁਤ ਸਫਲ ਪੰਜਾਬੀ, ਮਿਹਨਤਾਂ ਕਰਕੇ ਉਹਨਾਂ ਨੇ ਬਹੁਤ ਕਾਮਯਾਬੀਆਂ ਹਾਸਲ ਕੀਤੀਆਂ। ਉਹ ਪੰਜਾਬ ਦੇ ਵਿੱਚ ਜਾ ਕੇ ਫੈਕਟਰੀਆਂ ਲਾਉਣਾ ਚਾਹੁੰਦੇ ਨੇ, ਇੰਡਸਟਰੀ ਲਾਉਣੀ ਚਾਹੁੰਦੇ ਨੇ। ਉਹ ਉੱਥੇ ਜਿਹੜੇ 5-5 ਹਜ਼ਾਰ ਗੋਰੇ ਨੂੰ ਕੰਮ ਦੇ ਸਕਦੇ ਨੇ, ਅਤੇ ਉਹ ਉੱਥੇ 10-10 ਹਜ਼ਾਰ ਪੰਜਾਬੀਆਂ ਨੂੰ ਵੀ ਕੰਮ ਦੇ ਸਕਦੇ ਨੇ। ਪਰ ਇੱਕ ਸਭ ਤੋਂ ਵੱਡੀ ਕਮੀ ਹੈ, ਜਦੋਂ ਉਹ ਕੋਈ ਪ੍ਰੋਜੈਕਟ ਲੈ ਕੇ ਜਾਂਦੇ ਨੇ ਤਾਂ ਸਾਡੇ ਜਿਹੜੇ ਸਿਆਸਤਦਾਨ ਕਹਿੰਦੇ ਨੇ ਸਾਡਾ ਹਿੱਸਾ ਕਿੰਨਾ ਹੋਊਗਾ ਇਸ ਗੱਲ ਤੋਂ ਵਾਪਸ ਆ ਜਾਂਦੇ ਨੇ। ਉਹਨਾਂ ਨੂੰ ਬਿਜਲੀ ਪ੍ਰੋਪਰ ਨਹੀਂ ਮਿਲਣੀ, ਉੱਥੇ ਉਹਨਾਂ ਨੂੰ ਟੈਕਸ ਦੇ 100 ਚੱਕਰ ਨੇ, ਰਿਸ਼ਵਤਖੋਰੀਆਂ ਨੇ। ਸੋ ਅਸੀਂ ਇੱਧਰ ਦਾ ਟੂਰ ਜਿਹੜਾ ਨਾਰਥ ਅਮਰੀਕਾ ਦਾ ਟੂਰ ਹੈ ਸਾਡਾ ਮਨਪ੍ਰੀਤ ਸਿੰਘ ਬਾਦਲ ਨਾਲ, ਅਸੀਂ ਉਹਦੇ ਵਿੱਚ ਵੀ ਇਹੀ ਕਹਿਣ ਆਏ ਹਾਂ ਕਿ ਪ੍ਰਵਾਸੀਓ ਆਓ ਉਜੜੇ ਘਰਾਂ ਨੂੰ ਦੁਬਾਰਾ ਵਸਾਈਏ। ਅਸੀਂ ਤੁਹਾਡੇ ਡਾਲਰ ਲੈਣ ਨਹੀਂ ਆਏ, ਅਸੀਂ ਤੁਹਾਨੂੰ ਲੈਣ ਆਏ ਹਾਂ। ਤੁਸੀਂ ਆਓ, ਆ ਕੇ ਆਪਣੇ ਪੰਜਾਬ ਨੂੰ ਆਪਾਂ ਸੰਵਾਰੀਏ। ਉਮੀਦ ਤੇ ਦੁਨੀਆ ਖੜੀ ਹੈ ਜੀ, ਉਮੀਦ ਨਹੀਂ ਛੱਡਣੀ ਅਸੀਂ ਕਿ ਅਸੀਂ
ਕੁਝ ਕਰ ਨਹੀਂ ਸਕਦੇ ਪੰਜਾਬ ਤਾਂ ਹੁਣ ਪਤਾ ਨਹੀਂ ਕੀ ਹੋ ਗਿਆ। ਸੁਰਜੀਤ ਪਾਤਰ ਸਾਹਿਬ ਦਾ ਇੱਕ ਬੜਾ ਵਧੀਆ ਸ਼ੇਅਰ ਹੈ ਕਿ ਕੀ ਹੋਇਆ ਜੇ ਪਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਸਾਨੂੰ ਖੁਸ਼ਹਾਲੀ ਤੇ ਤਰੱਕੀ ਦੇ ਕਲਮੇ ਆਪ ਹੀ ਲੱਭਣੇ ਪੈਣੇ ਨੇ, ਆਪ ਹੀ ਆਪਣੀਆਂ ਤਕਦੀਰਾਂ ਬਦਲਣੀਆਂ ਪੈਣੀਆਂ ਜੀ। ਆਪ ਮਰੇ ਬਿਨਾਂ ਕੋਈ ਸੁਰਗਾਂ ਨੂੰ ਨਹੀਂ ਜਾਂਦਾ। ਸੋ ਅਸੀਂ ਪੰਜਾਬ 'ਚ ਇੰਡਸਟਰੀ ਆਵੇ, ਪੰਜਾਬ ਦੇ ਮੁੰਡਿਆਂ ਨੂੰ ਕੰਮ ਮਿਲੇ ਲੋਕਾਂ ਨੂੰ, ਤਾਂ ਕਿ ਉਹ ਹੜਤਾਲਾਂ ਧਰਨਿਆਂ ਤੋਂ ਜਾਂ ਨਸ਼ਿਆਂ ਤੋਂ ਦੂਰ ਹੋ ਸਕਣ। ਅਤੇ ਹੁਣ ਕੀ ਹੈ, ਹੁਣ ਮੈਨੂੰ ਬਜ਼ੁਰਗ ਮਿਲਿਆ ਇੱਕ ਸਰਦੂਲਗੜ੍ਹ ਮਾਨਸਾ ਜ਼ਿਲ੍ਹੇ 'ਚ, ਕਹਿੰਦਾ ਵੀ ਮੇਰੇ ਦੋਨੇ ਮੁੰਡੇ ਵਾਪਸ ਆ ਗਏ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਡਿਗਰੀਆਂ ਲੈ ਕੇ ਨੌਕਰੀ ਨਹੀਂ ਮਿਲੀ ਅਤੇ ਹੁਣ ਉਹ ਨਸ਼ਾ ਕਰਨ ਲੱਗ ਗਏ। ਮੈਂ ਕਿਹਾ ਜੀ ਰੋਕਥਾਮ ਕਰ ਲੈਂਦੇ। ਉਹ ਕਹਿੰਦਾ ਮਾਨ ਸਾਹਿਬ ਕੀ ਰੋਕਥਾਮ ਕਰ ਲਈਏ, ਪੰਜਾਬ ਦੇ ਵਿੱਚ ਹਾਲਾਤ ਇਹ ਹੈ ਕਿ ਘਰੋਂ ਦੁੱਧ ਜਾਂ ਦਹੀਂ ਲੈਣ ਵਾਸਤੇ ਦੂਰ ਜਾਣਾ ਪੈਂਦਾ। ਸਮੈਕ, ਸ਼ਰਾਬ ਅਤੇ ਭੁੱਕੀ ਤਾਂ ਸਰਕਾਰ ਘਰੇ ਫੜਾ ਜਾਂਦੀ ਹੈ। ਹੋਮ ਡਿਲੀਵਰੀ ਕਰ ਰੱਖੀ ਹੈ ਜੀ। ਇਹ ਪੰਜਾਬ ਦੇ ਬਾਗਾਂ ਦੇ ਜਿਹੜੇ ਮਾਲੀ ਨੇ ਬੇਈਮਾਨ ਹੋ ਗਏ ਅਤੇ ਮਾਲੀਆਂ ਦੇ ਸਿਉਂਕ ਨਾਲ ਸਮਝੌਤੇ ਹੋ ਗਏ। ਆਪ ਦੱਸਦੇ ਨੇ ਮਾਲੀ ਕਿ ਆਹ ਬੂਟਾ ਬੜਾ ਚੰਗਾ, ਇਹਨੂੰ ਖਾ ਲਾ। ਸੋ ਇਹ ਜਿਹੜੀ ਸਿਉਂਕ ਲੱਗ ਗਈ ਸਾਨੂੰ ਸਮੈਕ ਦੀ, ਸ਼ਰਾਬ ਦੀ ਔਰ ਹੋਰ ਨਸ਼ਿਆਂ ਦੀ, ਇਹਨੂੰ ਖਤਮ ਕਰਨ ਵਾਸਤੇ ਸਾਨੂੰ ਮਾਲੀ ਬਦਲਣੇ ਪੈਣਗੇ ਜੀ। ਕੋਈ ਇਮਾਨਦਾਰ ਅਤੇ ਸੱਚੇ ਬੰਦਿਆਂ ਨੂੰ ਅੱਗੇ ਆਉਣਾ ਪਊਗਾ ਜੀ। ਜੀ, ਜਿਵੇਂ ਤੁਸੀਂ ਹੁਣ ਨਸ਼ੇ ਦੀ ਵੀ ਗੱਲ ਵਿੱਚ ਆ ਗਈ ਹੈ ਅਤੇ ਬਾਅਦ ਵਿੱਚ ਮੈਂ ਗੱਲ ਕਰਾਂਗੀ ਤੁਹਾਡੇ ਨਾਲ NRI ਦੀ। ਨਸ਼ਾ ਅਤੇ ਉੱਥੇ ਇਵੇਂ ਆ ਕਿ ਜਿੱਦਾਂ ਤੁਸੀਂ ਮੇਰੇ ਤੇ ਖਿਆਲ ਵਿੱਚ ਦਾਲ ਸਬਜ਼ੀ ਲੈਣ ਲਈ ਤਾਂ ਤੁਹਾਨੂੰ ਦੂਰ ਜਾਣਾ ਪੈਂਦਾ ਹੈ, ਜੀ ਜੀ। ਪਰ ਜਿਹੜੀ ਨਸ਼ੇ ਦੀ ਦੁਕਾਨ ਹੈ ਉਹ ਪਿੰਡਾਂ ਵਿੱਚ ਵੀ ਆ ਗਈਆਂ ਆ, ਸ਼ਹਿਰਾਂ ਵਿੱਚ ਤੇ ਖੁੱਲ੍ਹੇ ਆਮ ਵਿਕਦਾ ਆ ਉੱਥੇ। ਈਵਨ ਉਹਨਾਂ ਦੇ ਉੱਤੇ ਇਹ ਵੀ ਲਿਖਿਆ ਹੁੰਦਾ ਕਿ ਪਸ਼ੂਆਂ ਦੀਆਂ ਦਵਾਈਆਂ ਮਿਲਦੀਆਂ, ਪਰ ਉੱਥੇ ਨਸ਼ੇ ਦੀਆਂ ਦਵਾਈਆਂ ਜ਼ਰੂਰ ਤੁਹਾਨੂੰ ਮਿਲ ਜਾਂਦੀਆਂ। ਪਰ ਜਦੋਂ ਤੁਸੀਂ ਸੱਤਾ ਵਿੱਚ ਆਏ ਤਾਂ ਨਸ਼ਾ ਕਿਵੇਂ ਖਤਮ ਕਰੋਗੇ? ਦੇਖੋ ਜੀ, ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਸਾਡੀ ਇਸ ਵਕਤ, ਉਹਦੇ ਅੰਕੜੇ ਨੇ 1 ਅਪ੍ਰੈਲ 2010 ਤੋਂ 31 ਮਾਰਚ 2011 ਤੱਕ ਪੰਜਾਬੀ 29 ਕਰੋੜ ਸ਼ਰਾਬ ਦੀਆਂ ਬੋਤਲਾਂ ਪੀ ਗਈ। ਔਰ ਸਰਕਾਰ ਕਹਿੰਦੀ ਹੈ ਕਿ ਵੈਰੀ ਗੁੱਡ, ਬਹੁਤ ਅੱਛਾ ਹੋਇਆ ਇਹ, ਔਰ ਸਾਡਾ ਨੈਕਸਟ ਟਾਰਗੇਟ 34 ਕਰੋੜ ਬੋਤਲਾਂ ਵੇਚਣ ਦਾ। ਸਾਨੂੰ ਨਸ਼ੇੜੀ ਬਣਾ ਕੇ ਤੁਸੀਂ ਕਿਹੜਾ ਰੈਵਨਿਊ ਜਨਰੇਟ ਕਰ ਰਹੇ ਹੋ? ਸਾਨੂੰ ਨਸ਼ੇੜੀ ਬਣਾ ਕੇ ਤੁਸੀਂ ਕਿਹੜੀ ਤਰੱਕੀ ਜਿਹੜੀ ਹੈ ਕਰਵਾ ਰਹੇ ਹੋ? ਗੁਜਰਾਤ ਦੀ ਐਗਜ਼ਾਮਪਲ ਹਰੇ ਦੇ ਦਿੰਦਾ ਤਰੱਕੀ ਦੀ। ਗੁਜਰਾਤ ਇਜ਼ ਅ ਡਰਾਈ ਸਟੇਟ। ਗੁਜਰਾਤ ਦੇ ਵਿੱਚ 25 ਪੈਸੇ ਵੀ ਸਰਕਾਰ ਜਿਹੜੀ ਹੈ ਉਹ ਨਸ਼ੇ ਚੋਂ ਨਹੀਂ ਕਮਾਉਂਦੀ। ਉਹ ਰੈਵਨਿਊ ਜਨਰੇਟ ਕਰਦੇ ਨੇ ਟੈਕਸ ਕਲੈਕਟ ਕਰਕੇ, ਜਿਹੜੀ ਚੋਰੀ ਹੁੰਦੀ ਹੈ ਲੱਖਾਂ ਦੇ ਟੈਕਸਾਂ ਦੀ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਚਾਹਾਂਗੇ ਕਿ ਪੰਜਾਬ ਦਾ ਜਿਹੜਾ ਟੈਕਸ ਹੈ ਨਾ ਉਹ ਕਲੈਕਟ ਹੋਵੇ ਇਮਾਨਦਾਰੀ ਨਾਲ, ਅਤੇ ਆਹ ਸ਼ਰਾਬਾਂ ਜਿਹੜੇ ਨਸ਼ੇ ਨੇ ਇਹਨਾਂ ਨੂੰ ਪਿੰਡਾਂ ਤੋਂ ਅਸੀਂ ਹੱਦ ਤੋਂ, ਆਪਣੇ ਮੈਨੀਫੈਸਟੋ 'ਚ ਵੀ ਲਿਖਿਆ ਕਿ ਸ਼ਰਾਬ ਦੇ ਜਿਹੜੇ ਠੇਕੇ ਨੇ ਉਹ ਪਿੰਡ ਦੀ ਹੱਦ ਤੋਂ ਬਾਹਰ ਹੋਣਗੇ। ਠੀਕ ਹੈ ਜੀ। ਹੁਣ ਤਾਂ ਬਲਕਿ ਠੇਕਿਆਂ ਨੇ ਵੀ ਐਕਸਟੈਂਸ਼ਨਾਂ ਦੇ ਰੱਖੀਆਂ ਨੇ, ਉਹਨਾਂ ਨੇ ਜਗ੍ਹਾ ਜਗ੍ਹਾ 'ਤੇ 5-5, 10-10 ਬੋਤਲਾਂ ਤਾਂ ਰੱਖੀਆਂ ਨੇ ਟੇਬਲਾਂ 'ਤੇ, ਤਾਂ ਕਿ ਕਿਸੇ ਨੂੰ ਦੂਰ ਨਾ ਜਾਣਾ ਪਵੇ। ਸੋ ਨੰਬਰ 2 'ਤੇ ਅਸੀਂ ਪੰਜਾਬੀ ਯੂਥ ਨੂੰ ਜਿਹੜੀ ਉਹਨਾਂ ਦੇ ਵਿੱਚ ਜਿਹੜੀ ਮਾਯੂਸੀ ਆ ਗਈ, ਉਹਨਾਂ ਦੇ ਵਿੱਚ ਇਹ ਆ ਗਿਆ ਯਾਰ ਕਿ ਅਸੀਂ ਤਾਂ ਪਿੱਛੇ ਰਹਿ ਗਏ, ਉਹਨਾਂ ਦਾ ਯਕੀਨ ਬਹਾਲ ਕਰਾਂਗੇ ਕਿ ਕੋਈ ਗੱਲ ਨਹੀਂ, ਪੰਜਾਬ ਜੰਮਿਆਂ ਨੂੰ ਨਿੱਤ ਮੁਹਿੰਮਾਂ ਨੇ, ਅਸੀਂ ਤੁਹਾਨੂੰ ਕੰਮ ਦੇਵਾਂਗੇ, ਅਸੀਂ ਤੁਹਾਨੂੰ ਪੜ੍ਹਾਵਾਂ ਲਿਖਾਵਾਂਗੇ, ਆਹ ਨਸ਼ਿਆਂ ਤੋਂ ਆਪਾਂ ਇਸ ਗਰਕ 'ਚੋਂ ਨਰਕ 'ਚੋਂ ਆਪਾਂ ਕੱਢਣਾ। ਸੋ ਸਭ ਤੋਂ ਪਹਿਲਾਂ ਸਾਡਾ ਜਿਹੜਾ ਮੈਨੀਫੈਸਟੋ ਦਾ ਜਿਹੜਾ ਸਾਡਾ ਏਜੰਡਾ ਹੈ, ਪੁਲਿਸ ਰਿਫੋਰਮਸ। ਹੁਣ ਪੁਲਿਸ ਜਿਹੜੀ ਹੈ ਜੀ ਉਹ ਸਭ ਤੋਂ ਵੱਡਾ ਰੋਡ ਹੈ ਤਰੱਕੀ 'ਚ। ਘਰਾਂ ਦੇ ਲੈਣ ਦੇਣ ਦੇ, ਭੂਆ ਮਾਮਿਆਂ ਦੇ ਝਗੜਿਆਂ 'ਚ ਵੀ ਪੁਲਿਸ ਆਉਂਦੀ ਹੈ। ਜਿਹੜੇ ਝਗੜੇ ਪਰਿਵਾਰਾਂ 'ਚ ਜਾਂ ਪੰਚਾਇਤਾਂ 'ਚ ਨਿਬੜ ਜਾਣੇ ਚਾਹੀਦੇ ਸੀ ਉਹ ਸੁਪਰੀਮ ਕੋਰਟ 'ਚ ਫਿਰਦੇ ਨੇ। ਜਿਹੜਾ ਇਹ ਹੋ ਗਿਆ ਨਾ, ਪੁਲਿਸ ਜਿਹੜੀ ਹੈ ਮਾਲਕ ਬਣ ਗਏ, SHO 4-4 ਮਹੀਨੇ ਮਾਲਕ ਹੀ ਬਣ ਜਾਂਦਾ ਉਸ ਇਲਾਕੇ ਦਾ। ਅਸੀਂ ਇਹ ਕਿਹਾ ਹੋਇਆ 8-8 ਘੰਟੇ ਦੀਆਂ ਸ਼ਿਫਟਾਂ ਲਾਵਾਂਗੇ ਉਹਨਾਂ ਦੀਆਂ। SHO ਨੂੰ ਇਹ ਨਾ ਪਤਾ ਹੋਵੇ ਅਗਲੇ ਦਿਨ ਮੈਂ ਕਿਹੜੇ ਥਾਣੇ 'ਚ ਜਾਣਾ। ਇਹ ਨਵੀਂ ਗੱਲ ਨਹੀਂ ਜੀ। ਦਿੱਲੀ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਰੋਟੇਸ਼ਨ ਵਾਈਜ਼ ਚੱਲਦਾ ਹੈ, ਆਲਰੇਡੀ ਚੱਲਦਾ ਹੈ। ਸੋ ਤਾਂ ਕਿ ਜਿਹੜੇ SHO ਨੇ ਉਹ ਮਾਲਕ ਬਣ ਕੇ ਨਾ ਬੈਠਣ ਥਾਣਿਆਂ ਦੇ। ਅਸੀਂ ਤਹਿਸੀਲਦਾਰ ਅਤੇ ਅਸੀਂ ਪਟਵਾਰੀਆਂ ਬਾਰੇ ਕਰਾਂਗੇ ਤਾਂ ਇਹ ਹੌਲੀ ਹੌਲੀ ਬਦਲੂਗਾ ਜੀ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਇੱਕ ਦਿਨ 'ਚ ਬਦਲ ਦਾਂਗੇ। ਕੁਛ ਚੀਜ਼ਾਂ ਜਿਹੜੀਆਂ ਨੇ 10 ਸਾਲ ਵੀ ਲੱਗ ਸਕਦੇ ਨੇ। ਬਿਜਲੀ ਬੋਰਡ ਜਾਂ ਮੰਡੀਕਰਨ ਬੋਰਡ ਨੂੰ ਕਿਵੇਂ ਪੈਰੀ ਲਿਆਵਾਂਗੇ? ਇਹ ਕਰਜ਼ਾ ਲੈ ਕੇ ਜਿਹੜਾ ਇਹ ਅੱਜ ਦੇ ਅਖਬਾਰ 'ਚ ਛਪਿਆ, ਤੁਸੀਂ ਪੜ੍ਹਿਆ ਹੋਣਾ, 37,150 ਕਰੋੜ ਰੁਪਏ ਦੀ ਪਿਛਲੇ 6 ਸਾਲਾਂ 'ਚ ਬਿਜਲੀ ਖਰੀਦੀ ਹੈ ਪੰਜਾਬ ਨੇ। ਇੰਨੇ ਪੈਸੇ ਨਾਲ 2600 ਮੈਗਾਵਾਟ ਦੇ 5 ਥਰਮਲ ਪਲਾਂਟ ਪੰਜਾਬ 'ਚ ਲੱਗ ਜਾਂਦੇ ਜੀ। ਸੋ ਇਸ ਕਰਕੇ ਇਹ ਜਿਹੜੀਆਂ ਪਾਲਿਸੀਜ਼ ਨੇ, ਇਹ ਜਿਹੜਾ ਵੋਟਾਂ ਦੀ ਰਾਜਨੀਤੀ ਹੈ, ਇਹਨੂੰ ਬਦਲ ਕੇ ਅਸੀਂ ਲੌਂਗ ਟਰਮ ਜਿਹੜੀਆਂ ਪਲੈਨਿੰਗਸ ਨੇ ਉਹਨਾਂ ਵਾਸਤੇ ਵੀ ਅਸੀਂ ਕੋਈ ਆਪਣੇ ਵੱਲੋਂ ਐਫਰਟ ਦੇ ਵਿੱਚ ਕਮੀ ਨਹੀਂ ਰੱਖਾਂਗੇ ਜੀ। ਜੀ ਭਗਵੰਤ ਮਾਨ ਜੀ, ਜਿਵੇਂ ਕਿ ਤੁਸੀਂ ਟੈਕਸ ਦੀ ਗੱਲ ਕੀਤੀ ਆ, ਜਿਨ੍ਹਾਂ ਦੇ ਕੋਲ ਤੇ ਸਰਕਾਰੀ ਨੌਕਰੀਆਂ ਜਾਂ ਪੈਨਸ਼ਨਾਂ ਆਉਂਦੀਆਂ ਉਹਨਾਂ ਦੇ ਟੈਕਸ ਤੇ ਕੱਟੇ ਜਾਂਦੇ ਆ ਕਿਉਂਕਿ ਉਹਨਾਂ ਦੀ ਇਨਕਮ ਦਿਸਦੀ ਆ।
ਪਰ ਜਿਹੜੇ ਆਮ ਉੱਥੇ ਕਰਿਆਨੇ ਦੀਆਂ ਦੁਕਾਨਾਂ ਆ, ਕੱਪੜਿਆਂ ਦੀਆਂ ਦੁਕਾਨਾਂ ਆ, ਜਾਂ ਆਮ ਕੋਈ ਵੀ ਹੈਗਾ ਜਿਹੜੇ ਕੈਸ਼ ਲੈ ਕੇ ਕਰਦੇ ਆ, ਉਹ ਟੈਕਸ ਚੋਰੀ ਆ ਜਾਂ ਉਹ ਟੈਕਸ ਪੇ ਕਰਦੇ ਆ? ਦੇਖੋ ਜੀ, ਜਿਹੜਾ ਵੈਟ ਹੈ, ਬਲਕਿ ਤਾਂ ਵੈਟ ਦੀ ਜਿਹੜੀ ਕਲੈਕਸ਼ਨ ਹੈ ਉਹ ਪੰਜਾਬ ਦੇ ਇਸ ਵਕਤ ਸਭ ਤੋਂ ਵੱਡਾ ਰੈਵਨਿਊ ਵੈਟ ਤੋਂ ਹੀ ਆ ਰਿਹਾ। ਪਰ ਉਹ ਕੀ ਹੁੰਦਾ ਹੈ, ਜਿਸ ਤਰ੍ਹਾਂ ਕਹਿੰਦੇ ਕਿ ਇਹ ਤਾਂ ਸਾਡੇ ਨਾਲ ਹੁਣ ਖੂਨ 'ਚ ਆ ਗਈ ਇਹ ਜਿਹੜੀ ਰਿਸ਼ਵਤ ਹੈ ਨਾ, ਤੇ ਉਹਦੇ ਵਿੱਚ ਵੀ ਉਹ ਕਹਿੰਦੇ ਘੱਟ ਦਾ ਲੈ ਲਾ ਬਿੱਲ, ਜਾਂ ਬਿੱਲ ਨਾ ਘਟਾ ਫਿਰ ਮੈਂ ਤੈਨੂੰ ਆਹ ਕਰ ਦੂੰਗਾ। ਸੋ ਇਹ ਤਾਂ ਹੌਲੀ ਹੌਲੀ ਲੋਕਾਂ ਨੂੰ ਇਹ ਸਮਝਾਉਣਾ ਪਊਗਾ ਕਿ ਜਦੋਂ ਟੈਕਸ, ਅੱਛਾ ਇਹਦੇ ਵਿੱਚ ਲੋਕਾਂ ਦਾ ਵੀ ਮੈਂ ਕਸੂਰ ਘੱਟ ਮੰਨਦਾ, ਲੋਕਾਂ ਨੂੰ ਇਹ ਲੱਗਦਾ ਕਿ ਸਾਡਾ ਟੈਕਸ ਜਿਹੜਾ ਹੈ ਉਹ ਇਹ ਖਾ ਜਾਂਦੇ ਨੇ ਲੀਡਰ, ਉਹ ਖਾ ਵੀ ਜਾਂਦੇ ਨੇ। ਜੇ ਟੈਕਸ ਲੋਕਾਂ ਨੂੰ ਵਾਪਸ ਆਉਣ ਲੱਗ ਜੇ ਹੈਲਥ ਦੇ ਥਰੂ, ਐਜੂਕੇਸ਼ਨ ਦੇ ਥਰੂ, ਤਾਂ ਅਮਰੀਕਾ ਕੈਨੇਡਾ ਦੇ ਵਿੱਚ ਵੀ ਆਪਾਂ ਟੈਕਸ ਦਿੰਦੇ ਹਾਂ, ਆਪਾਂ ਨੂੰ ਚੁੱਭਦਾ ਨਹੀਂ। ਸੋ ਕਿਉਂਕਿ ਸਾਨੂੰ ਪਤਾ ਹੈ ਜੇ ਟੈਕਸ ਦੇਵਾਂਗੇ ਤਾਂ ਸਾਡੇ ਤੇ ਵਾਪਸ ਆ ਜੂ। ਉਹ ਵਨ ਵੇ ਹੋ ਗਿਆ, ਜਿਹੜਾ ਟੈਕਸ ਜਾਂਦਾ ਹੈ ਆਉਂਦਾ ਨਹੀਂ ਵਾਪਸ। ਅੱਜ ਅੰਨਾ ਹਜ਼ਾਰੇ ਜਾਂ ਅੱਜ ਸੈਂਟਰ ਦੇ ਵਿੱਚ ਤੁਸੀਂ ਦੇਖ ਲਓ ਕਾਲੇ ਧਨ ਦੀਆਂ ਜਾਂ ਕਰਪਸ਼ਨ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ, ਸਾਨੂੰ ਇਹ ਨਿਜ਼ਾਮ ਬਦਲਣਾ ਪਊਗਾ ਜੀ। ਲੋਕਾਂ ਦੇ ਵਿੱਚ ਇਹ ਉਮੀਦ ਜਗਾਉਣੀ ਪਊਗੀ ਕਿ ਅਸੀਂ ਤੁਹਾਡਾ ਪੈਸਾ ਤੁਹਾਡੇ ਤੇ ਹੀ ਲਾਵਾਂਗੇ, ਤਾਂ ਕਿਤੇ ਜਾ ਕੇ ਸਾਨੂੰ ਥੋੜ੍ਹਾ ਬਹੁਤ ਜਿਹੜੀ ਚਾਨਣ ਦੀ ਜਿਹੜੀ ਕਿਰਨ ਆ ਉਹ ਨਜ਼ਰ ਆਊਗੀ ਜੀ। ਤੇ ਇੱਕ ਤੁਸੀਂ ਗੱਲ ਕੀਤੀ ਸੀਗੀ ਜਿਵੇਂ ਕਿ ਵੀਆਈਪੀ ਕਲਚਰ ਨੂੰ ਤੁਸੀਂ ਕਿਵੇਂ ਖਤਮ ਕਰੋਗੇ ਉੱਥੇ? ਉਹ ਤਾਂ ਜੀ ਬਹੁਤ ਈਜ਼ੀ ਹੋ ਜਾਊਗਾ ਜੇ ਸਾਨੂੰ ਪੰਜਾਬ ਦੇ ਲੋਕ ਸਾਡੇ ਹੱਥ ਸੱਤਾ ਦਿੰਦੇ ਨੇ। ਅਸੀਂ ਇੱਕ ਮੈਨੀਫੈਸਟੋ 'ਚ ਕਿਹਾ ਕੋਈ ਵੀ ਮੰਤਰੀ ਲਾਲ ਬੱਤੀ ਵਾਲੀ ਗੱਡੀ ਨਹੀਂ ਲੈ ਕੇ ਜਾਊਗਾ ਜੀ, ਕੋਈ ਗਨਮੈਨ ਕਲਚਰ ਨਹੀਂ ਹੋਊਗਾ ਜੀ, ਕੋਈ ਉਹ ਘੁੱਗੂ ਮਾਰ ਕੇ ਜਿਹੜੇ 25 ਕਾਰਾਂ ਦੇ ਕਾਫਲੇ ਲੈ ਕੇ ਜਾਂਦੇ ਨੇ ਉਹ ਬਿਲਕੁਲ ਨਹੀਂ ਹੋਊਗਾ ਜੀ। ਅਸੀਂ ਸਾਡੇ ਬੰਦਿਆਂ ਨੂੰ ਪਹਿਲਾਂ ਹੀ ਕਹਿਤਾ ਕਿ ਜੇ ਤੁਹਾਨੂੰ ਹੂਟਰ ਮਾਰਨ ਦਾ ਚਾਹ ਹੈ, ਲਾਲ ਬੱਤੀਆਂ ਲਾਉਣ ਦਾ ਚਾਹ ਹੈ, ਤਾਂ ਸਾਡੇ ਕੋਲੇ ਨਾ ਆਇਓ, ਉਹ ਵੱਡੀਆਂ ਪਾਰਟੀਆਂ ਨੇ, ਉਹਨਾਂ ਕੋਲੇ ਚਲੇ ਜਾਓ, ਇਹ ਕੰਮ ਉਹਨਾਂ ਦਾ ਹੈ। ਸੋ ਅਸੀਂ ਕਾਮਨ ਆਮ ਬੰਦੇ ਦੀ ਜਿਹੜੀ ਰਾਜਨੀਤੀ ਉਹ ਕਰਨੀ ਹੈ। ਅਤੇ ਵੀਆਈਪੀ ਕਲਚਰ ਦੇ ਵਿੱਚ ਅਸੀਂ ਇਹ ਕਰਤਾ ਕਿ ਜੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕੋਈ ਸਾਡਾ MLA ਜਾਂ ਮੰਤਰੀ ਵਿਦੇਸ਼ ਦੀ ਸੈਰ ਕਰ ਸਕਦਾ ਹੈ, ਵਿਦੇਸ਼ ਦਾ ਦੌਰਾ ਕਰ ਸਕਦਾ ਹੈ, ਨਹੀਂ ਤਾਂ ਉਹਨੂੰ ਨਿੱਜੀ, ਜੇ ਕਿਸੇ ਨੂੰ 10 ਗਨਮੈਨ ਚਾਹੀਦੇ ਨੇ ਸਾਡੇ ਵੱਲੋਂ ਇੱਕ ਹੈ ਜੀ, ਇੱਕ ਪੁਲਿਸ ਵਾਲਾ ਅਲਾਉਡ ਕਰਾਂਗੇ। ਜੇ 10 ਚਾਹੀਦੇ ਨੇ ਬਿਲਕੁਲ ਜ਼ਰੂਰ ਰੱਖ ਲਾ, 9 ਦੇ ਆਪਣੀ ਜੇਬ 'ਚੋਂ ਪੈਸੇ ਦੇ 9 ਦਾ ਜਿਹੜਾ ਖਰਚਾ ਹੈ ਉਹ ਆਪਣੀ ਜੇਬ 'ਚੋਂ ਕਰ ਦੇ। ਸੋ ਇਹ VIP ਕਲਚਰ ਤਾਂ ਸਾਡਾ ਸਭ ਤੋਂ ਪਹਿਲਾ ਟਾਰਗੇਟ ਹੈ ਜੀ, ਤਾਂ ਬਹੁਤ ਪਹਿਲਾਂ ਹੀ ਅਸੀਂ ਖਤਮ ਕਰ ਦੇਣਾ ਜੀ। ਤੇ ਅਗਲਾ ਮੇਰਾ ਕੁਐਸਚਨ ਹੈ ਜੀ, ਤੁਹਾਨੂੰ ਵਿੱਚ ਟੋਕ ਰਿਹਾ, ਅਸੀਂ RTI ਚੋਂ ਕੁਝ ਇਨਫੋਰਮੇਸ਼ਨ ਲਈ ਹੈ, ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਜੀ, ਜਿਹੜਾ ਡਿਪਟੀ CM ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜੀ ਕਾਫਲਾ ਜਦੋਂ ਸੜਕ ਤੇ ਜਾਂਦਾ ਹੈ ਤਾਂ 1 ਕਿਲੋਮੀਟਰ ਤੇ 1.5 ਲੱਖ ਰੁਪਏ ਦਾ ਖਰਚਾ ਹੁੰਦਾ ਹੈ। ਉਹ ਸਾਰਾ ਪੈਸਾ ਖਜ਼ਾਨੇ 'ਚ ਜਾਂਦਾ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ। ਉਹ 50 ਕਿਲੋਮੀਟਰ ਜਾਂਦੇ ਨੇ ਤਾਂ ਸਮਝ ਲਓ ਵੀ 75 ਲੱਖ ਰੁਪਈਆ ਖਰਚ ਹੋ ਗਿਆ, ਤੇ ਇੱਕ 20 ਲੱਖ ਦੀ ਗਲੀ ਦਾ ਉਦਘਾਟਨ ਕਰਕੇ ਵਾਪਸ ਆ ਜਾਂਦੇ ਨੇ। ਇਹ ਜਿਹੜਾ ਨੀਂਹ ਪੱਥਰ ਕਲਚਰ ਹੈ ਇਹ ਵੀ ਅਸੀਂ ਖਤਮ ਕਰਨਾ ਜੀ। ਨੀਂਹ ਪੱਥਰ ਕਲਚਰ ਨੂੰ ਖਤਮ ਕਰਨਾ ਤਾਂ ਬਹੁਤ ਹੀ ਜ਼ਰੂਰੀ ਆ ਕਿ ਜਿਹੜਾ ਮੈਂ ਆਪਣੇ ਪਿੰਡ ਜਾ ਕੇ ਆਈ ਹਾਂ, ਮੈਂ ਆਪਣੇ ਪਿੰਡ ਦੇ ਦੁਆਲੇ 8 ਬੋਰਡ ਇੱਕੋ ਹੀ MLA ਦੇ ਲੱਗੇ ਦੇਖੇ ਆ, 8 ਬੋਰਡ ਕਿ ਉਹਨੇ ਨੀਂਹ ਪੱਥਰ ਰੱਖਿਆ ਤੇ ਪਿੰਡ 'ਚ ਬਣਿਆ ਤਾਂ ਕੁਛ ਨਹੀਂ ਗਾ, ਪਰ ਉਹਨਾਂ ਦੇ ਬੋਰਡ ਮੈਂ ਜ਼ਰੂਰ ਪਿੰਡ ਦੇ ਦੁਆਲੇ ਦੇਖੇ ਕਿ ਆਉਂਦੇ ਜਾਂਦੇ ਲੋਕ ਉਹਨਾਂ ਦਾ ਨਾਂ ਪੜ੍ਹ ਲੈਣ। ਬਸ ਇਹੀ ਜੇ ਤੁਸੀਂ ਇਹਨੂੰ ਖਤਮ ਕਰ ਦੋ ਨਾ, ਇਹ ਇੱਕ ਬਿਮਾਰੀ ਹੈ, ਬਿਲਕੁਲ ਬਹੁਤ ਵੱਡੀ ਘੁਣ ਵਾਂਗੂ ਬਿਮਾਰੀ ਲੱਗੀ। ਅਸੀਂ ਸਾਡਾ ਇਹ ਸਪੀਚਸ ਦੇ ਵਿੱਚ ਵੀ ਅਸੀਂ ਇਹੀ ਕਰ ਰਹੇ ਹਾਂ ਪ੍ਰਚਾਰ ਕਿ ਜਿਹੜੇ ਪੱਥਰ ਨੇ ਉਹ ਤਾਂ ਮੁਰਦਿਆਂ ਦੇ ਲਾਏ ਜਾਂਦੇ ਨੇ ਜੀ, ਅਸੀਂ ਤਾਂ ਜਿਉਂਦਿਆਂ ਦੇ ਕਾਹਦੇ ਪੱਥਰ। ਅਮਰੀਕਾ ਕੈਨੇਡਾ 'ਚ ਕਦੇ ਤੁਸੀਂ ਨੀਂਹ ਪੱਥਰ ਨਹੀਂ ਜੀ, ਅਸੀਂ ਕਦੀ ਇੱਥੇ ਦੇਖੇ ਨਹੀਂ, ਕਿਉਂਕਿ ਇਹ ਓਵਰ ਬ੍ਰਿਜ ਬਣਾਉਣਾ, ਕੋਈ ਗਲੀ ਪੱਕੀ ਕਰਾਉਣੀ, ਇਹ ਸਰਕਾਰਾਂ ਦੇ ਫਰਜ਼ ਨੇ, ਕੋਈ ਆਸਾਨ ਥੋੜੀ ਕਰ ਰਹੇ ਨੇ, ਕੋਈ ਆਪਣੇ ਪੱਲਿਓਂ ਦੇ ਕੇ ਥੋੜੀ ਲਾ ਰਹੇ ਨੇ, ਖਜ਼ਾਨੇ 'ਚੋਂ ਪੈਸੇ ਲੱਗ ਰਹੇ ਨੇ, ਸਰਕਾਰਾਂ ਦੇ ਫਰਜ਼ ਬਣਦੇ ਨੇ। ਸੋ ਫਰਜ਼ ਨਿਭਾਉਣ ਤੇ ਵਿੱਚ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਕਰਵਾਤਾ ਜੀ ਕਰ ਕਮਲਾਂ ਨਾਲ। ਇਹ ਜਿਹੜੇ ਕਰ ਕਮਲਾਂ ਵਾਲੇ ਜਿਹੜੇ ਨੀਂਹ ਪੱਥਰ ਨੇ, ਇਹਨਾਂ ਤੋਂ ਅਸੀਂ ਬਹੁਤ ਫੈਡ ਅਪ ਹੋ ਗਏ ਜੀ। ਆਮ ਜਨਤਾ ਚਾਹੁੰਦੀ ਹੈ ਕਿ ਇਹ ਕੰਮ ਨਾ ਕੀਤਾ ਜਾਵੇ, ਤੇ ਮੈਨੂੰ ਉਮੀਦ ਹੈ ਕਿ ਇਕੱਲੇ ਪੱਥਰਾਂ ਦੀ ਜਿੰਨਾ ਖਰਚਾ ਹੋ ਗਿਆ ਉਹਦੇ ਨਾਲ ਵੀ ਕਈ ਸਕੂਲ ਚੱਲ ਸਕਦੇ ਸਰਕਾਰੀ ਜੀ। ਉਹ ਸੋ ਇਹ ਜਿਹੜਾ ਅਸੀਂ ਫਾਲਤੂ ਦੇ ਖਰਚੇ ਨੇ ਇਹਨਾਂ ਨੂੰ ਅਸੀਂ ਕੰਟਰੋਲ 'ਚ ਕਰਾਂਗੇ ਜੀ। ਦੇਖੋ ਸਰਕਾਰਾਂ ਤੇ ਬਾਹਰਲੀਆਂ ਦੇਸ਼ਾਂ ਦੇ ਵਿੱਚ ਵੀ ਪੈਸਾ ਲਾਉਂਦੀਆਂ ਆ ਆਪਣੇ ਦੇਸ਼ ਨੂੰ ਸਵਾਰਨ ਲਈ, ਪਰ ਨਾ ਤੇ ਇੱਥੇ ਇਹ ਕਲਚਰ ਹੈ ਕਿ ਇੱਕ ਚੈੱਕ ਦੇ ਕੇ ਫੋਟੋ ਖਿਚਾਓ ਕਿ ਇਹ ਜੀ ਇੰਨੀ ਗ੍ਰਾਂਟ ਦੇ ਦਿੱਤੀ ਹੈ ਅਸੀਂ, ਤੇ ਨਾ ਇੱਥੇ ਇਹ ਕਲਚਰ ਹੈਗਾ ਕਿ ਇੱਥੇ ਪੱਥਰ ਲਾ ਦਿਓ ਕਿ ਜੀ ਇਸ ਫਲਾਹ ਬੰਦੇ ਨੇ ਇਹਨੂੰ ਆਪਣੇ ਕਰ ਕਮਲਾਂ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਹੈ। ਜੇ ਤੁਸੀਂ ਇਸ ਕਲਚਰ ਨੂੰ ਖਤਮ ਕਰ ਦਿਓ ਨਾ ਤੇ NRI ਬਹੁਤ ਖੁਸ਼ ਹੋਣਗੇ। ਔਰ ਜਿਹੜੀ NRIs ਦੀ ਪ੍ਰੋਬਲਮ ਹੈ, ਕਿਉਂਕਿ ਮੈਂ ਖੁਦ 16 ਸਾਲ ਤੋਂ ਪਬਲਿਕ ਲਾਈਫ 'ਚ ਰਿਹਾ, ਮੈਂ ਜਾਣਦਾ ਇੱਥੋਂ ਦੇ ਸਿਸਟਮ ਨੂੰ।
ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਹੈ ਕਿ NRI ਜਦੋਂ ਉੱਥੇ ਜਾਂਦੇ ਨੇ ਜੀ, ਪ੍ਰਵਾਸੀ ਪੰਜਾਬੀ, ਉਹਨਾਂ ਦਾ ਕੋਈ ਜ਼ਮੀਨ ਦਾ ਝਗੜਾ ਜਾਂ ਕੋਈ ਕੇਸ ਜਾਂ ਕੋਈ ਕੰਮ ਹੈ, ਤਾਂ ਜਿਹੜੀ ਅਫਸਰਸ਼ਾਹੀ ਹੈ ਉਹ ਇਹ ਜਾਣਦੀ ਹੈ ਕਿ ਇਹ ਬਾਹਰੋਂ ਆਏ ਨੇ ਜੀ, ਇਹਨਾਂ ਦੀ ਵਾਪਸ ਜਾਣ ਦੀ ਇੱਕ ਤਰੀਕ ਫਿਕਸ ਕੀਤੀ ਹੋਈ ਹੈ। ਉਹ ਆਪਦੇ ਕੰਮਾਂ ਨੂੰ, ਜਿਹੜਾ ਉਹ ਕੰਮ ਲਈ ਫਿਰਦੇ ਨੇ, ਉਹਨੂੰ ਉਸ ਤਰੀਕ ਦੇ ਨੇੜੇ ਲਈ ਜਾਂਦੇ ਨੇ ਤਾਂ ਕਿ ਆਪਸ਼ਨ ਲੈਸ ਹੋ ਜਾਏ ਬੰਦਾ ਕਿ ਮੈਂ ਪਰਸੋਂ ਨੂੰ ਜਾਣਾ, ਚੱਲ ਯਾਰ ਦਫਾ ਕਰ, ਕਿੰਨੇ ਪੈਸੇ ਮੰਗਦਾ ਇਹਨੂੰ ਦੇ ਕੇ ਆਪਾਂ ਕੰਮ ਕਰਾਂ। ਉਹ ਰਿਸ਼ਵਤ ਦੇ ਰੇਟ ਵੱਧ ਜਾਂਦੇ ਨੇ। NRIs ਵਾਸਤੇ ਜਿਹੜੇ ਹੁਣ ਇਹਨਾਂ ਨੇ ਥਾਣੇ ਖੋਲ੍ਹੇ ਨੇ, ਪ੍ਰਾਪਰਟੀ ਡੀਲਿੰਗ ਦੇ ਦਫ਼ਤਰ ਨੇ ਜੀ ਜੀ, ਪਤਾ ਕਰੋ ਕਿਹਦੀ ਇੱਥੇ ਜ਼ਮੀਨ ਹੈ ਤੇ ਉਹ ਭੂ ਮਾਫੀਏ ਬਣੇ ਨੇ, ਉਹ ਕਬਜ਼ੇ ਕਰੀ ਜਾਂਦੇ ਨੇ। ਸੋ ਅਸੀਂ ਮਤਲਬ ਇਹ ਕਹਿ ਰਹੇ ਹਾਂ ਕਿ ਅਸੀਂ ਰੁੱਸੇ ਹੋਏ ਪਰਦੇਸੀਆਂ ਨੂੰ ਘਰ ਵਾਪਸ ਮੋੜ ਕੇ ਲਿਆਉਣਾ ਹੈ। ਅਸੀਂ ਭਾਵੇਂ ਕੋਈ 55 ਸਾਲ ਪਹਿਲਾਂ ਆ ਗਿਆ ਇੱਥੇ, ਭਾਵੇਂ 5 ਸਾਲ ਪਹਿਲਾਂ ਆਇਆ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਿਸਟਮ ਦਾ ਧੱਕਿਆ ਹੋਇਆ। ਸੋ NRIs ਕਰਕੇ ਬਹੁਤ ਚੁੱਲ੍ਹੇ ਪੰਜਾਬ ਦੇ ਵਿੱਚ ਬਲਦੇ ਨੇ ਤੇ ਇਸੇ ਉਮੀਦ ਨਾਲ ਅਸੀਂ ਆਏ ਹਾਂ ਕਿ ਆਪ ਆ ਸਕਦੇ ਹੋ ਤਾਂ ਆਪ ਆ ਜਾਓ ਵੋਟਾਂ 'ਚ, ਜੇ ਨਹੀਂ ਆ ਸਕਦੇ ਕੰਮ ਕਾਰ ਛੱਡ ਕੇ ਤਾਂ ਫੋਨ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਿ ਆਹ ਸੱਚ ਹੈ ਤੇ ਆਹ ਝੂਠ ਹੈ, ਤੇ ਉਹ ਸਾਡੀ ਸਭ ਤੋਂ ਵੱਡੀ ਸਪੋਰਟ ਹੋਊਗੀ ਜੀ। NRI ਤੇ ਇੰਨੇ ਦੁਖੀ ਹੋ ਗਏ ਕਿ ਆਪਣੀਆਂ ਜ਼ਮੀਨਾਂ ਵੇਚ ਰਹੇ ਆ ਕਿ ਜਾਂਦਿਆਂ ਨੂੰ ਉਹਨਾਂ ਨੂੰ ਰਹਿਣ ਲਈ ਘਰ ਵੀ ਨਹੀਂ ਮਿਲਦਾ, ਇੰਨੇ ਕਬਜ਼ੇ ਹੋ ਚੁੱਕੇ ਆ। ਤੇ ਇਹ ਜੇ ਤੁਹਾਡੀ ਪਾਰਟੀ ਸੱਤਾ ਵਿੱਚ ਆਉਂਦੀ ਆ ਤੇ ਜਿਹੜੀਆਂ NRI ਦੀਆਂ ਜ਼ਮੀਨਾਂ ਦੱਬੀਆਂ ਹੋਈਆਂ ਜਾਂ ਉਹਨਾਂ ਦੀਆਂ ਕੋਠੀਆਂ ਦੱਬੀਆਂ ਹੋਈਆਂ, ਤੇ ਉਹਦੇ ਲਈ ਵਾਸਤੇ ਤੁਸੀਂ ਕੀ ਕਰੋਗੇ? ਸਪੈਸ਼ਲ ਸੈੱਲ ਤੇ ਅਜੇ ਵੀ ਬਣੇ ਪਏ ਆ, ਪਰ ਉਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਉਹ ਇੱਕ ਰੀਅਲ ਸਟੇਟ ਵਾਲਿਆਂ ਦੀਆਂ ਦੁਕਾਨਾਂ ਹੀ ਆ ਜੀ। ਦੇਖੋ ਜੀ, ਸਾਡਾ ਮਕਸਦ ਇਹ ਹੈ ਕਿ ਅਸੀਂ ਬੰਦੇ ਦਾ ਰਾਜ ਖਤਮ ਕਰਨਾ, ਕਾਨੂੰਨ ਦਾ ਰਾਜ ਲੈ ਕੇ ਆਉਣਾ। ਸੋ ਕਾਨੂੰਨ ਦੇ ਅੰਡਰ ਜਿਹੜੀ ਵੀ ਚੀਜ਼ ਆਉਂਦੀ ਹੈ ਉਹ ਉਹਨਾਂ ਨੂੰ ਹੱਕ ਮਿਲਣੇ ਚਾਹੀਦੇ ਨੇ, ਉਹ ਮਿਲਣਗੇ। ਕਿਉਂਕਿ ਜੇ ਕਾਨੂੰਨ ਦੇ ਮੁਤਾਬਕ ਕਿਸੇ NRI ਦੀ ਜ਼ਮੀਨ ਹੈ, ਉਹ ਕਾਗਜ਼ਾਂ ਵਿੱਚ ਉਹਦੇ ਨਾਲ ਬੋਲਦੀ ਹੈ, ਤੇ ਕੋਈ ਬੈਠਾ ਕੋਈ ਹੋਰ ਹੈ, ਤਾਂ ਕਾਨੂੰਨ ਜਿਹੜਾ ਉਹ ਆਪਣਾ ਰਸਤਾ ਅਖਤਿਆਰ ਕਰੂਗਾ। ਅਸੀਂ ਇੰਟਰਫੇਅਰ ਨਹੀਂ ਕਰਨਾ। ਅਮਰੀਕਾ ਕੈਨੇਡਾ ਦੇ ਵਿੱਚ ਕੋਈ MLA ਤੁਸੀਂ ਸੁਣਿਆ ਵੀ ਥਾਣੇ 'ਚ ਫੋਨ ਕਰਦਾ? ਨਹੀਂ ਜੀ, ਥਾਣੇ 'ਚ ਫੋਨ ਕਰਦੇ ਤਾਂ ਰਿਜ਼ਾਈਨ ਕਰਨਾ ਪੈ ਜਾਂਦਾ। ਤੇ ਸਾਡੇ ਉੱਥੇ MLA ਜਾਂ ਮੰਤਰੀ ਦੇ ਫੋਨ ਤੋਂ ਬਿਨਾਂ ਨਾ FIR ਲਿਖੀ ਜਾਂਦੀ ਹੈ, ਨਾ ਬੰਦਾ ਛੱਡਿਆ ਜਾਂਦਾ ਕੋਈ। ਸੋ ਇਸ ਕਰਕੇ ਇਹ ਜਿਹੜਾ ਇੰਟਰਫੇਰੈਂਸ ਹੈ ਕਾਨੂੰਨ ਦੇ ਵਿੱਚ ਜਿਹੜੀ ਪੋਲੀਟੀਸ਼ੀਅਨਾਂ ਦੀ, ਇਹ ਅਸੀਂ ਖਤਮ ਕਰਾਂਗੇ ਤਾਂ ਅਸੀਂ ਇਹ ਜਿਹੜੇ ਪ੍ਰਵਾਸੀ ਪੰਜਾਬੀ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਥੇ ਕਬਜ਼ੇ ਹੋ ਗਏ ਜਾਂ ਰੌਲੇ ਚੱਲਦੇ ਨੇ, ਝਗੜੇ ਚੱਲਦੇ ਨੇ, ਤਾਂ ਅਸੀਂ ਉਹਨਾਂ ਨੂੰ ਇਨਸਾਫ ਦਵਾ ਸਕਾਂਗੇ ਜੇ ਕਾਨੂੰਨ ਦਾ ਰਾਜ ਆਊਗਾ। ਸੋ ਬੰਦੇ ਦਾ ਰਾਜ ਖਤਮ ਕਰਕੇ ਕਾਨੂੰਨ ਦਾ ਲਿਆਉਣਾ ਮਕਸਦ ਹੈ। ਕਾਨੂੰਨ ਦੇ ਵਿੱਚ ਜਿਹੜਾ ਵੀ ਮਰਜ਼ੀ ਆ ਜਾਏ, ਕੋਈ ਚਾਹੇ ਵੱਡਾ ਨਾਮ ਹੈ ਚਾਹੇ ਛੋਟਾ ਨਾਮ ਹੈ, ਉਹ ਨਹੀਂ ਬਖਸ਼ਿਆ ਜਾਊਗਾ ਫਿਰ। ਤੇ ਜੀ ਅਗਲੀ ਗੱਲ ਹੈਗੀ ਜਿਹੜੀ ਕਿਸਾਨਾਂ ਨੂੰ ਸਬਸਿਡੀਆਂ ਦੀ ਹੈ, ਕੀ ਤੁਹਾਡੇ ਖਿਆਲ ਵਿੱਚ ਸਾਰੇ ਹੀ ਕਿਸਾਨ ਇਹਨਾਂ ਸਬਸਿਡੀਆਂ ਚਾਹੀਦੀਆਂ ਉਹਨਾਂ ਨੂੰ, ਜਾਂ ਕੁਝ ਅਮੀਰ ਕਿਸਾਨ ਵੀ ਲੈ ਕੇ ਬੈਠੇ ਆ? ਦੇਖੋ ਜੀ, ਜਿਹੜੇ 150 ਏਕੜ ਵਾਲੇ 500 ਏਕੜ ਵਾਲੇ ਨੇ ਜਿਹੜੇ, ਉਹਨਾਂ ਨੂੰ ਸਬਸਿਡੀ ਨਹੀਂ ਮਿਲਣੀ ਚਾਹੀਦੀ ਜੀ। 5, 7, 10 ਏਕੜ ਤੱਕ ਜਿਹੜਾ ਉਹਨਾਂ ਨੂੰ ਐਫਰਟ ਜਿਹੜੀਆਂ ਬਿਜਲੀ ਦਾ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਸਬਸਿਡੀ ਆ ਉਹ ਮਿਲਣੀ ਚਾਹੀਦੀ ਹੈ। ਬਾਕੀ ਰਹੀ ਕਿਸਾਨੀ ਦੀ ਗੱਲ, ਉਹਦੇ ਵਿੱਚ ਅਸੀਂ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਪਾਣੀ ਖਤਮ ਹੋ ਰਿਹਾ ਧਰਤੀ ਥੱਲੋਂ, ਸਾਨੂੰ ਝੋਨੇ ਤੇ ਕਣਕ ਦੇ ਚੱਕਰਾਂ 'ਚੋਂ ਨਿਕਲਣਾ ਪਊਗਾ। ਸਾਨੂੰ ਸਬਜ਼ੀਆਂ ਵੱਲ ਪੰਜਾਬ ਨੂੰ ਲੈ ਕੇ ਜਾਣਾ ਚਾਹੀਦਾ, ਜਾਂ ਮੱਕੀ, ਬਾਜਰਾ, ਦਾਲਾਂ, ਪਰ ਇਹਦੀ ਮਾਰਕੀਟਿੰਗ ਨਹੀਂ ਹੈਗੀ। ਮਾਰਕੀਟਿੰਗ ਵਾਸਤੇ ਸਾਨੂੰ ਗਰਾਊਂਡ ਬਣਾਉਣੇ ਪੈਣਗੇ। ਅਸੀਂ ਸੈਂਟਰ ਸਰਕਾਰ ਨੂੰ ਅਸੀਂ ਇਹ ਗੁਜ਼ਾਰਿਸ਼ ਕਰਨੀ ਹੈ ਕਿ ਪੰਜਾਬ ਦੇ ਤੋਂ 2-2 ਘੰਟੇ ਦੀਆਂ ਫਲਾਈਟਾਂ ਨੇ ਕਜ਼ਾਕਿਸਤਾਨ ਦੀਆਂ, ਤੁਰਕਮੇਨਿਸਤਾਨ ਦੀਆਂ, ਅੰਮ੍ਰਿਤਸਰ ਏਅਰਪੋਰਟ ਤੋਂ, ਤੇ ਉਹ ਬ੍ਰਾਜ਼ੀਲ ਤੋਂ ਟਮਾਟਰ ਲਿਆ ਕੇ ਖਾਂਦੇ ਨੇ 8-8 ਘੰਟੇ ਦੀਆਂ ਫਲਾਈਟਾਂ 'ਚ। ਜੇ ਸਾਡੇ ਪੰਜਾਬ ਦੇ ਕਿਸਾਨ ਦਾ ਇੰਪੋਰਟ ਹੋਣ ਲੱਗ ਜੇ ਉਹ, ਤਾਂ ਸਾਰੇ ਕਿਸਾਨਾਂ ਦੀ ਜਿਹੜੀ ਹੈ ਉਹ ਦਸ਼ਾ ਸੁਧਰ ਜੂਗੀ। ਨਹੀਂ ਤਾਂ ਅੱਜ ਪੰਜਾਬ ਦਾ ਜਿਹੜਾ ਅੰਨਦਾਤਾ ਭਿਖਾਰੀ ਬਣ ਕੇ ਰਹਿ ਗਿਆ। ਜਿਹੜੇ ਰੱਸੇ ਬਲਦਾਂ ਦੇ ਗਲਾਂ 'ਚ ਟੱਲੀਆਂ ਪਾਉਣ ਵਾਸਤੇ ਬਣੇ ਸੀ, ਅੱਜ ਉਹ ਕਿਸਾਨਾਂ ਦੇ ਗਲ ਦਾ ਫਾਹਾ ਬਣ ਕੇ ਰਹਿ ਗਏ। ਸੋ ਕਿਸਾਨੀ ਤੇ ਧਰਤੀ ਨੂੰ ਬਚਾਉਣ ਲਈ ਅਸੀਂ ਸਪੈਸ਼ਲ ਐਫਰਟਸ ਕਰਨੀ ਹੈ ਜੀ। ਉਹੀ ਅਸੀਂ ਇਮਾਮ ਸਾਹਿਬ, ਜਦ ਫਸਲਾਂ ਪੱਕ ਜਾਂਦੀਆਂ, ਜਦ ਮੰਡੀ ਵਿੱਚ ਚਲੇ ਜਾਂਦੀਆਂ ਆ, ਤੇ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੀ ਫਸਲ ਨੂੰ ਪੁੱਛਿਆ ਨਹੀਂ ਜਾਂਦਾ। ਜਦ ਤੁਹਾਡੀ ਪਾਰਟੀ ਸੱਤਾ ਵਿੱਚ ਆਉਂਦੀ ਆ ਤੇ ਕਿਸਾਨਾਂ ਲਈ ਸਪੈਸ਼ਲ ਤੁਸੀਂ ਕੀ ਕਰੋਗੇ? ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ, ਅੱਜ ਪੰਜਾਬ ਜਿਹੜਾ ਰੇਗਿਸਤਾਨ ਬਣਦਾ ਜਾ ਰਿਹਾ ਜੀ। ਪੰਜਾਬ ਦਾ ਪਾਣੀ ਖਤਮ ਹੋ ਗਿਆ, ਜਿਹੜਾ ਪਾਣੀ ਹੈਗਾ ਉਹ ਜ਼ਹਿਰੀਲਾ ਹੋ ਗਿਆ ਜੀ। ਮਾਲਵੇ ਦੇ ਇਲਾਕੇ 'ਚ ਕੈਂਸਰ ਫੈਲ ਗਿਆ ਜੀ। ਪੈਸਟੀਸਾਈਡ ਜਿਹੜੇ ਨੇ, ਜਿਹੜੀਆਂ ਜ਼ਹਿਰੀਲੀਆਂ ਕੀਟਨਾਸ਼ਕ ਨੇ, ਉਹਨਾਂ ਕਰਕੇ ਅੱਜ ਕੱਦੂ 'ਚ ਵੀ ਟੀਕੇ ਲੱਗਦੇ ਆ, ਗੋਭੀ 'ਚ ਵੀ ਟੀਕੇ ਲੱਗਦੇ ਆ। ਸੋ ਇਹ ਜਿਹੜਾ ਜ਼ਹਿਰ ਸਾਡੇ ਅੰਦਰ ਜਾ ਰਿਹਾ, ਸਾਨੂੰ ਕਿਸਾਨ ਨੂੰ
ਮਿਹਨਤ ਤੇ ਕੋਈ ਸ਼ੱਕ ਨਹੀਂ, ਸਾਡਾ ਮਿਹਨਤੀ ਕਿਸਾਨ ਹੈ, ਧਰਤੀ ਸਾਡੀ ਬਹੁਤ ਉਪਜਾਊ ਹੈ, ਪਰ ਝੋਨੇ ਤੇ ਕਣਕ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ MSP ਨਹੀਂ ਹੈਗੀ, ਹੋਰ ਕਿਸੇ ਚੀਜ਼ ਦੀ ਮਾਰਕੀਟਿੰਗ ਨਹੀਂ ਹੋ ਸਕਦੀ। ਕਿਸਾਨ ਸੂਰਜਮੁਖੀ ਬੀਜਣਾ ਚਾਹੁੰਦਾ ਹੈ, ਕਿਸਾਨ ਬਾਜਰਾ, ਮੱਕੀ ਜਾਂ ਕਮਾਦ ਬੀਜਣਾ ਚਾਹੁੰਦਾ, ਪਰ ਵੇਚੇ ਕਿੱਥੇ ਜਾ ਕੇ? ਸੋ ਅਸੀਂ ਮਾਰਕੀਟਿੰਗ ਪ੍ਰੋਵਾਈਡ ਕਰਾਉਣੀ ਹੈ ਕਿ ਤੁਸੀਂ ਇਹੋ ਜਿਹੀਆਂ ਫਸਲਾਂ ਬੀਜੀਏ ਜਿਹੜੀਆਂ ਘੱਟ ਪਾਣੀ ਨਾਲ ਪੱਕਦੀਆਂ ਹੋਣ। ਤੇ ਆ ਜਿਹੜਾ ਝੋਨੇ ਦਾ ਤੇ ਕਣਕ ਦਾ ਜਿਹੜਾ ਚੱਕਰ ਹੈ, ਇਹ ਅਸੀਂ ਇਹਦੇ ਚੋਂ ਪੰਜਾਬ ਦੇ ਕਿਸਾਨ ਨੂੰ ਕੱਢਣਾ ਚਾਹੁੰਦੇ ਹਾਂ। ਇਹ ਤਾਂ ਇਹ ਜਿਹੜਾ ਕਰਜ਼ਿਆਂ ਦੀਆਂ ਤੇ ਜਿਹੜੀਆਂ ਹਰ ਰੋਜ਼ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਕਾਬੂ 'ਚ ਹੋਣਗੇ ਜੇ ਅਸੀਂ ਪੰਜਾਬ ਦੇ ਕਿਸਾਨ ਨੂੰ ਕੁਆਲਿਟੀ ਦੀ ਅੱਜ ਦੱਬ ਕੇ ਬਾਹਰ ਰੱਜ ਕੇ ਖਾ ਨਹੀਂ, ਅੱਜ ਦਿਮਾਗ ਨਾਲ ਬਾਹਰ ਰੱਜ ਕੇ ਖਾ ਦਾ ਜ਼ਮਾਨਾ ਹੈ। ਸੋ ਜੇ ਅਸੀਂ ਵਧੀਆ ਇਕਨੋਮਿਸਟ ਜਿਵੇਂ ਸਰਦਾਰਾ ਸਿੰਘ ਜੌਹਲ ਸਾਡੇ ਨਾਲ ਨੇ, ਇਹੋ ਜਿਹੀਆਂ ਤੋਂ ਪਾਲਿਸੀਆਂ ਬਣਾਵਾਂਗੇ, PAU ਤੋਂ ਪਾਲਿਸੀਆਂ ਬਣਵਾਵਾਂਗੇ ਤਾਂ ਕਿ ਸਾਨੂੰ ਉਸੇ ਜ਼ਮੀਨ 'ਚੋਂ ਵਧੀਆ ਜਿਹੜੀ ਹੈ ਉਹ ਉਪਜ ਤੇ ਉਹਨਾਂ ਦੀ ਕਿਸਾਨ ਦੀ ਇਨਕਮ ਵਧਾਉਣ ਦੀ ਜਿਹੜੀ ਫਸਲ ਹੈ ਉਹ ਪੈਦਾ ਹੋਵੇ। ਜੀ ਤੇ ਜੀ ਅਗਲਾ ਮੇਰਾ ਇਹ ਸਵਾਲ ਹੈ ਕਿ ਤੁਹਾਡੀ ਪਾਰਟੀ ਆ, ਜਿਹੜੀ ਤੁਹਾਡੀ ਪਾਰਟੀ ਆ, ਇਹਦੇ ਵਿੱਚ ਤੁਸੀਂ ਜਦੋਂ ਬੰਦੇ ਭਰਤੀ ਕਰਦੇ ਆ, ਤੁਹਾਡੇ ਉਮੀਦਵਾਰ ਹੁੰਦੇ ਆ, ਕੀ ਉਹ ਦੂਸਰੀਆਂ ਪਾਰਟੀਆਂ ਤੋਂ ਹੀ ਰੁੱਸ ਕੇ ਆਏ ਹੋਣਗੇ ਜਾਂ ਤੁਸੀਂ ਨਵੀਂ ਭਰਤੀ ਕਰੋਗੇ? ਦੇਖੋ ਜੀ, ਅਸੀਂ ਇੱਕ ਕੋਟਕਪੂਰੇ ਦੇ ਨੇੜੇ ਪਿੰਡ 'ਚ ਜਲਸਾ ਸੀ ਸਾਡਾ, ਮਨਪ੍ਰੀਤ ਬਾਦਲ ਜੀ ਬੋਲ ਰਹੇ ਸੀ। ਇੱਕ ਬਜ਼ੁਰਗ ਉੱਠਿਆ 80 ਸਾਲ ਦੀ ਉਮਰ, ਕਹਿੰਦਾ ਮਨਪ੍ਰੀਤ ਮੇਰੀ ਗੱਲ ਲੜਨਾ ਮੰਨ ਲਾ, ਜਿਹੜਾ ਇੰਜਣ ਤਿਆਰ ਕਰੀ ਜਾਂਦਾ ਬੜਾ ਵਧੀਆ, ਪਰ ਇਹ 'ਚ ਕੋਈ ਪੁਰਾਣਾ ਪੁਰਜਾ ਨਾ ਪਾ ਬੈਠੀ, ਨਹੀਂ ਤਾਂ ਫੇਲ ਕਰ ਦੇਣਗੇ ਇੰਜਣ ਨੂੰ ਤੇਰੇ ਨੂੰ। ਅਸੀਂ ਪੁਰਾਣੇ ਪੁਰਜਿਆਂ ਨੂੰ ਅਸੀਂ ਤਾਂ ਗੱਲ ਲੜ ਬੰਨ ਲਈ ਜੀ ਕਿ ਜਿਹੜੇ ਬੰਦੇ ਦਾ ਦਾਮਨ ਸਾਫ਼ ਹੈ, ਜਿਹੜੇ ਬੰਦੇ ਦਾ ਪੰਜਾਬ ਦਾ ਜਾਂ ਦੇਸ਼ ਦਾ ਭਲਾ ਕਰਨ ਦਾ ਜਜ਼ਬਾ ਹੈ, ਉਹ ਸਾਡੀ ਪਾਰਟੀ 'ਚ ਆਲਵੇਜ਼ ਵੈਲਕਮ ਹੈ। ਜਿਹੜੇ ਕੋਈ ਹਰੇ ਪੈਨ ਨਾਲ ਆਰਡਰ ਦੇਣਾ ਚਾਹੁੰਦੇ ਨੇ ਜਾਂ ਹੂਟਰ ਵਜਾਉਣਾ ਚਾਹੁੰਦੇ ਨੇ ਜਾਂ ਕਰਪਸ਼ਨਾਂ ਕਰਨ ਦੇ ਚਾਹਵਾਨ ਨੇ, ਕਿਰਪਾ ਕਰਕੇ ਉਹਨਾਂ ਤੋਂ ਅਸੀਂ ਹੱਥ ਬੰਨ੍ਹ ਕੇ ਮਾਫੀ ਮੰਗਦੇ ਹਾਂ ਕਿ ਅਸੀਂ ਕੋਈ ਇਹ ਗੱਠਜੋੜ ਦੀ ਰਾਜਨੀਤੀ ਜਾਂ ਛੱਡਿਆਂ ਹੋਇਆਂ ਕੱਢਿਆਂ ਹੋਇਆਂ ਦੀ ਪਾਰਟੀ ਨਹੀਂ ਬਣਾਈ। ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਲੈ ਕੇ ਚੱਲੇ ਹਾਂ, ਅਸੀਂ ਖਟਕੜ ਕਲਾਂ ਦੀ ਮਿੱਟੀ ਚੁੱਕ ਕੇ ਸਹੁੰ ਖਾਧੀ ਹੈ। ਸੋ ਸਾਡਾ ਜਿਹੜਾ ਕਾਫਲਾ ਉਹਦੇ ਵਿੱਚ ਬੜੀ ਬਰੀਕ ਜਾਲੀ ਲੱਗੀ ਹੋਈ ਹੈ ਤੇ ਚੰਗੇ ਬੰਦੇ ਆਉਣਗੇ। ਅਸੀਂ ਤੁਹਾਡੇ ਨਾਲ ਇਹ ਵੀ ਵਾਅਦਾ ਕਰਦੇ ਹਾਂ, ਅਸੀਂ ਹਲਕਾ ਵਿਹਲਾ ਛੱਡ ਦਾਂਗੇ ਪਰ ਦਾਗੀ ਬੰਦੇ ਨੂੰ ਟਿਕਟ ਨਹੀਂ ਦਿੰਦੇ। ਇਹ ਤਾਂ ਜੀ ਬਹੁਤ ਵਧੀਆ ਗੱਲ ਹੋਊਗੀ ਜਿਹੜਾ ਤੁਸੀਂ ਇਹ ਇੱਕ ਨਵਾਂ ਕਲਚਰ ਸਿਰਜਣ ਜਾ ਰਹੇ ਆ ਕਿ ਜਿਸ ਕਲਚਰ ਦੇ ਵਿੱਚ NRI ਰਹਿੰਦੇ ਆ ਇੰਨੀ ਦੇਰ ਤੋਂ, ਉਹਨਾਂ ਨੂੰ ਸਾਫ਼ ਸੁਥਰੀ ਪੋਲਿਟਿਕਸ ਮਿਲੂਗੀ ਇੰਡੀਆ ਦੇ ਵਿੱਚ ਜਾ ਕੇ। ਤੇ ਜੀ ਇੱਕ ਘੱਗਰ ਦਰਿਆ ਤੇ ਜਿਹੜੀ ਹਰਿਆਣਾ ਸਰਕਾਰ ਨੇ ਇੱਕ ਬੰਨ੍ਹ ਬੰਨ੍ਹਿਆ ਤੇ ਉਹ ਇਹ ਹੈਗਾ ਕਿ ਉਹ ਪੰਜਾਬ ਨੂੰ ਪਾਣੀ ਆਊਗਾ, ਉਹਦੇ ਬਾਰੇ ਤੁਹਾਡੀ ਕੀ ਵਿਚਾਰ? ਦੇਖੋ ਜੀ, ਪੰਜਾਬ ਦੇ ਨਾਲ ਪਾਣੀਆਂ ਦੇ ਮਾਮਲੇ 'ਚ ਹਮੇਸ਼ਾ ਧੱਕਾ ਹੋਇਆ ਜੀ, ਔਰ ਅਸੀਂ ਇਸ ਗੱਲ ਦੇ ਹੱਕ 'ਚ ਹਾਂ ਕਿ ਸਾਡੇ ਪੰਜਾਬ ਨੂੰ ਜਿਹੜਾ ਪਾਣੀਆਂ ਦਾ ਜਿਹੜਾ ਹੱਕ ਹੈ ਉਹ ਮਿਲਣਾ ਚਾਹੀਦਾ। ਸੋ ਇਹ ਜਿਹੜਾ ਹਾਂਸੀ ਬਟਾਣਾ ਵਾਲਾ ਹੁਣ ਚੱਲਿਆ ਹੋਇਆ, ਉਹਦੇ ਵਿੱਚ ਇਹ ਕਾਫੀ ਪੰਜਾਬ ਨਾਲ ਧੱਕਾ ਹੋ ਰਿਹਾ ਤੇ ਪੰਜਾਬ ਸਰਕਾਰ ਨੂੰ ਅਸੀਂ ਪੁਰਜੋਰ ਅਪੀਲ ਕਰਦੇ ਹਾਂ, ਕਿਉਂਕਿ ਅਸੀਂ ਤਾਂ ਸੱਤਾ ਵਿੱਚ ਨਹੀਂ ਹੈਗੇ, ਕਿ ਉਹ ਸਟਰੋਂਗਲੀ ਇਸ ਕੇਸ ਨੂੰ ਸੈਂਟਰ ਕੋਲੇ ਜਿਹੜਾ ਪੁੱਟ ਕਰੇ ਤਾਂ ਕਿ ਅੱਜ ਦੋ ਲਾਈਨਾਂ ਨੇ, ਕਹਿੰਦਾ ਬੂੰਦ ਬੂੰਦ ਨੂੰ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ। ਸੋ ਅੱਜ ਸਾਡਾ ਪੰਜਾਬ ਜਿਹੜਾ ਪੰਜਾਬ ਦਾ ਨਾ ਹੀ ਪੰਜ ਆਬ ਸੀ, ਅੱਜ ਪਾਣੀਆਂ ਨੂੰ ਤਰਸਿਆ ਪਿਆ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਤੇ ਖੇਤੀ ਵਾਸਤੇ ਪਾਣੀ ਨਹੀਂ ਮਿਲ ਰਿਹਾ। ਇਸ ਕਰਕੇ ਜਿਹੜੀਆਂ ਦਰਿਆਵਾਂ ਦੀਆਂ ਜਿਹੜੇ ਝਗੜੇ ਨੇ, ਇਹਦੇ ਵਿੱਚ ਸਾਡੇ ਜਿਹੜੇ ਪੰਜਾਬ ਦਾ ਹੱਕ ਬਣਦਾ, ਅਸੀਂ ਉਸ ਹੱਕ ਤੇ ਸਟੈਂਡ ਕਰਦੇ ਹਾਂ ਜੀ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਕੇਸ ਨੂੰ ਸਟਰੋਂਗਲੀ ਸੈਂਟਰ ਕੋਲੇ ਪੁੱਟ ਕੀਤਾ ਜਾਵੇ ਜੀ। ਤੇ ਮਾਨ ਸਾਹਿਬ, ਮੇਰਾ ਅਗਲਾ ਕੁਐਸਚਨ ਹੈਗਾ ਕਿ ਅੱਜ ਕੱਲ੍ਹ NRI ਤੇ ਮੇਰੇ ਖਿਆਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਦਵਿੰਦਰਪਾਲ ਸਿੰਘ ਭੁੱਲਰ ਨੂੰ ਲੈ ਕੇ ਕਾਫੀ ਹੈ ਕਿ ਉਹਨਾਂ ਦੀ ਜਿਹੜੀ ਸਜ਼ਾ ਮਾਫ ਹੋਣੀ ਚਾਹੀਦੀ ਹੈ, ਤੇ ਤੁਹਾਡੀ ਪਾਰਟੀ ਦਾ ਇਸ ਬਾਰੇ ਕੀ ਵਿਚਾਰ ਹੈ? ਅਸੀਂ ਆਲਰੇਡੀ ਇਹਦਾ ਵਿਚਾਰ ਕਲੀਅਰ ਕਰਤੇ, ਮੀਡੀਆ ਦੇ ਵਿੱਚ ਆ ਗਿਆ ਜੀ। ਅਸੀਂ 3 ਕਾਰਨ ਦਿੱਤੇ ਨੇ ਜੀ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਮਾਫ ਕਰਨ ਦੇ 3 ਕਾਰਨ ਜੀ। ਪਹਿਲਾ ਕਾਰਨ ਇਹ ਹੈ ਜੀ ਕਿ ਜਿਸ ਵੇਲੇ ਇਹ ਫੈਸਲਾ ਹੋਇਆ ਹੈ, ਇਹ ਪਹਿਲਾ ਡਿਸੀਜਨ ਹੈ ਜੀ ਸੁਪਰੀਮ ਕੋਰਟ ਦਾ ਜਿਹੜਾ ਸਪਲਿਟ ਡਿਸੀਜਨ ਜੀ। 3 ਜੱਜ ਸੀਗੇ, 2 ਜੱਜ ਜਿਹੜੇ ਸੀ ਉਹ ਫਾਂਸੀ ਦੇ ਹੱਕ ਸੀ, 1 ਜੱਜ ਫਾਂਸੀ ਦੇ ਹੱਕ 'ਚ ਨਹੀਂ ਸੀ ਜੀ। ਹੁਣ ਤੱਕ ਇੰਡੀਆ ਦੀ ਜਸਟਿਸ ਹਿਸਟਰੀ ਦੇ ਵਿੱਚ ਇਹ ਕਦੇ ਨਹੀਂ ਹੋਇਆ ਕਿ ਸਪਲਿਟ ਡਿਸੀਜਨ ਤੇ ਫਾਂਸੀ ਹੋ ਜੇ ਜੀ। ਨੰਬਰ 2, ਜਦੋਂ ਜਰਮਨੀ ਤੋਂ ਭੁੱਲਰ ਸਾਹਿਬ ਨੂੰ ਲੈ ਕੇ ਆਏ ਨੇ ਤਾਂ ਜਰਮਨੀ ਸਰਕਾਰ ਦਾ ਐਗਰੀਮੈਂਟ ਹੈ ਇੱਕ, ਜਿਹਦੇ ਵਿੱਚ ਇਹ ਕਿਹਾ ਹੋਇਆ ਕਿ ਜਿਹੜੇ ਵੀ ਬੰਦੇ ਨੂੰ ਉਹ ਕਿਸੇ ਹੋਰ ਮੁਲਕ ਨੂੰ ਸਪੁਰਦ ਕਰਦੇ ਨੇ,
ਉਹਨੂੰ ਫਾਂਸੀ ਉਹਨੂੰ ਡੈਥ ਪੈਨਲਟੀ ਨਹੀਂ ਹੋ ਸਕਦੀ, ਕਿਉਂਕਿ ਜਰਮਨੀ ਦੇ ਵਿੱਚ ਡੈਥ ਪੈਨਲਟੀ ਨਹੀਂ ਹੈਗੀ। ਇੱਕ ਬਹੁਤ ਵੱਡਾ ਜਿਹੜਾ ਐਗਰੀਮੈਂਟ ਜਿਹੜਾ ਇੰਡੀਆ ਗੌਰਮੈਂਟ ਤੋੜੂਗੀ ਜੇ ਉਹ ਇੱਦਾਂ ਕਰੂਗੀ, ਤੇ ਇਸ ਕਰਕੇ ਨੰਬਰ 2 ਇਹ ਵੀ ਸਟਰੋਂਗ ਹੈ। ਤੇ ਨੰਬਰ 3 ਤੇ ਆਲਰੇਡੀ 11 ਸਾਲ ਉਹਨਾਂ ਨੇ ਜੇਲ੍ਹ 'ਚ ਕੱਟ ਚੁੱਕੇ ਨੇ। ਤਾਂ ਉਹ ਇੱਕ ਉਮਰ ਕੈਦ ਤੇ ਇੱਕ ਫਾਂਸੀ, ਇਹ 2 ਸਜ਼ਾਵਾਂ ਇੱਕ ਬੰਦੇ ਨੂੰ ਕਿਵੇਂ ਹੋ ਸਕਦੀਆਂ ਨੇ? ਸੋ ਇਹ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨੇ ਕਿ ਉਹਨਾਂ ਨੂੰ ਮਤਲਬ ਮਾਫ ਕਰ ਦੇਣਾ ਚਾਹੀਦਾ। ਤੇ ਉਹ ਜਿਹੜੇ ਉਦੋਂ ਜਿਹੜਾ ਜਸਟਿਸ ਤੇ ਨਾਲ ਜਿਹੜੇ ਇੰਟਰਨੈਸ਼ਨਲੀ ਜਿਹੜਾ ਕੋਈ ਰੂਲ ਟੁੱਟ ਰਿਹਾ ਉਹ ਜ਼ਿਆਦਾ ਮੇਰੇ ਖਿਆਲ 'ਚ ਸਾਡੀ ਧੱਕਾ ਹੋਊਗਾ ਜੇ ਇਸ ਤਰ੍ਹਾਂ ਸਾਡੇ ਪੰਜਾਬੀਆਂ ਨਾਲ ਮਤਲਬ ਡਿਸੀਜਨ ਇੱਦਾਂ ਦੇ ਜਿਹੜੇ ਅੱਜ ਦਿੱਲੀ ਦੰਗਿਆਂ ਦੇ ਜਿਹੜੇ ਬੰਦੇ ਨੇ ਉਹਨਾਂ ਤੇ ਕੇਸ ਨਹੀਂ ਚੱਲ ਰਹੇ, ਤੇ ਸਾਡੇ ਜਿਹੜੇ ਨੇ ਉਹ ਆਊਟ ਆਫ ਦਾ ਲਾ ਜਾ ਕੇ ਵੀ ਫਾਂਸੀਆਂ ਤੇ ਟੰਗਣ ਨੂੰ ਫਿਰ। ਜੀ ਤੇ ਜੀ ਮੇਰਾ ਅਗਲਾ ਸਵਾਲ ਹੈਗਾ ਕਿ ਜਿਵੇਂ ਤੁਹਾਡੀ ਪਾਰਟੀ ਸੈਕੂਲਰ ਹੈ ਤੇ ਤੁਸੀਂ ਸਿੱਖ ਧਰਮ ਦੇ ਮਸਲਿਆਂ ਨੂੰ ਕਿਵੇਂ ਨਜਿੱਠੋਗੇ? ਦੇਖੋ ਜੀ, ਅਸੀਂ ਹਰ ਧਰਮ ਦੀ ਕਦਰ ਕਰਦੇ ਹਾਂ। ਅਸੀਂ ਲੋਕਾਂ ਨੂੰ ਇਹ ਨਹੀਂ ਕਹਿਣਾ ਵੀ ਤੁਸੀਂ ਇਸ ਧਰਮ ਦੇ ਹੋ, ਤੁਸੀਂ ਆਓ, ਅਸੀਂ ਕੋਈ ਡੇਰਿਆਂ 'ਚ ਜਾ ਕੇ ਨਹੀਂ ਵੋਟਾਂ ਮੰਗਣੀਆਂ। ਅਸੀਂ ਤਾਂ ਇਹ ਕਹਿਣਾ ਕਿ ਜਿਹੜੇ ਮਰਜ਼ੀ ਧਰਮ ਨੂੰ ਮੰਨੋ, ਪਰ ਇਨਸਾਨੀਅਤ ਤੇ ਪੰਜਾਬੀਅਤ ਦੇ ਧਰਮ ਦੇ ਨਾਂ ਤੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ। ਅੱਜ ਮੈਂ ਨਾਰਥ ਅਮਰੀਕਾ ਦਾ ਟੂਰ ਹੈ, ਉਹਦੇ ਵਿੱਚ ਵੀ ਅਸੀਂ ਇਹ ਕੀਤਾ ਕਿ ਅਸੀਂ ਕਿਸੇ ਧੜੇ ਨੂੰ ਰੀਪ੍ਰਜੈਂਟ ਕਰਨ ਨਹੀਂ ਆਏ, ਅਸੀਂ ਪੰਜਾਬੀਆਂ ਦਾ ਇਕੱਠ ਕਰਨਾ, ਅਸੀਂ ਤੋੜਨ ਨਹੀਂ ਆਏ, ਅਸੀਂ ਜੋੜਨ ਆਏ ਹਾਂ। ਸੋ ਹਰ ਧਰਮ ਦੇ ਜਿਹੜੇ ਕੋਈ ਮਸਲੇ ਨੇ ਜਾਂ ਉਹਨਾਂ ਦੀਆਂ ਕੋਈ ਆਪਣੇ ਉਹਨੇ, ਅਸੀਂ ਉਹਨਾਂ 'ਤੇ ਸਪੈਸ਼ਲਿਸਟਾਂ ਨਾਲ ਤੇ ਜਿਹੜੇ ਵਿਦਵਾਨ ਨੇ ਉਹਨਾਂ ਨਾਲ ਸਲਾਹਾਂ ਕਰਕੇ ਅਸੀਂ ਉਹਨਾਂ ਦੇ ਵਿੱਚ ਜਿਹੜਾ ਇੰਟਰਫੇਅਰ ਕਰ ਸਕਦੇ ਹਾਂ। ਅਦਰਵਾਈਜ਼ ਜਿਹੜੇ ਧਰਮ ਨੇ ਜੀ, ਉਹ ਪੂਰੀ ਦੁਨੀਆ ਦਾ ਜਿਹੜੇ ਧਰਮ ਨੇ ਉਹ ਇਨਸਾਨੀਅਤ ਸਿਖਾਉਂਦੇ ਨੇ ਸਭ ਤੋਂ ਪਹਿਲਾਂ। ਸੋ ਇਨਸਾਨੀਅਤ ਦੇ ਨਾਂ 'ਤੇ ਅਸੀਂ ਇਹ ਕਰਾਂਗੇ। ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਅਸੀਂ ਕਿਸੇ ਇੱਕ ਧਰਮ ਨੂੰ ਰੀਪ੍ਰਜੈਂਟ ਜਾਂ ਕਿਸੇ ਨੂੰ ਵਧਾ ਰਹੇ ਹਾਂ, ਕਿਸੇ ਨੂੰ ਘਟਾ ਰਹੇ ਹਾਂ। ਅੱਲਾ, ਵਾਹਿਗੁਰੂ, ਰਾਮ, ਦੇਖੋ ਜੀ, ਇਹ ਅਲੱਗ ਨਾਮ, ਮੰਜ਼ਿਲ ਤਾਂ ਜਿਹੜੀ ਉਹੀ ਇੱਕੋ ਹੀ ਹੈ। ਇਨਸਾਨੀਅਤ ਦੇ ਅੱਜ ਲੋੜ ਹੈ, ਇਨਸਾਨੀਅਤ ਦੇ ਧਰਮ ਨੂੰ ਬਚਾਉਣ ਦੀ। ਸੋ ਅਸੀਂ ਇਸ ਪੱਖ 'ਤੇ ਅਸੀਂ ਬਿਲਕੁਲ ਕਲੀਅਰ ਹਾਂ ਜੀ ਕਿ ਅਸੀਂ ਨਾ ਕਿਸੇ ਧੜੇ ਨੂੰ ਜਾਂ ਕਿਸੇ ਧਰਮ ਦੇ ਨਾਂ 'ਤੇ ਅਸੀਂ ਰਾਜਨੀਤੀ ਨਹੀਂ ਕਰਨੀ ਜੀ। ਤੇ ਜੀ ਮੇਰਾ ਅਗਲਾ ਸਵਾਲ ਹੈ ਕਿ ਤੁਸੀਂ ਵੀ ਵੋਟਾਂ ਦੇ ਵਿੱਚ ਖੜੇ ਹੋਵੋਗੇ, ਚੋਣ ਲੜੋਗੇ? ਜੀ ਬਿਲਕੁਲ ਜੀ। ਦੇਖੋ, ਜਦੋਂ ਅਸੀਂ ਆਈ ਗਏ ਤਾਂ ਵਫਾਦਾਰ ਸਿਪਾਹੀ ਦੇ ਤੌਰ 'ਤੇ ਮੈਂ ਪਾਰਟੀ 'ਚ ਕੰਮ ਕਰ ਰਿਹਾ। ਮੇਰੀ ਜਿੱਥੋਂ ਵੀ ਡਿਊਟੀ ਲੱਗੂਗੀ ਪਾਰਟੀ ਵੱਲੋਂ, ਮੈਂ ਉਸ ਮੋਰਚੇ ਤੋਂ ਆਪਣੀ ਡਿਊਟੀ ਨਿਭਾਊਂਗਾ। ਤੇ ਉਹ ਲੋਕਾਂ ਦਾ ਜੇ ਫਤਵਾ ਲੈਣਾ ਪਿਆ ਤਾਂ ਲੋਕਾਂ ਦਾ ਫਤਵਾ ਵੀ ਲੈ ਕੇ ਜਾਵਾਂਗੇ। ਸੋ ਮੈਂ ਬਹੁਤ ਇਸ ਗੱਲੋਂ ਧੰਨਵਾਦੀ ਵੀ ਹਾਂ ਪੰਜਾਬੀਆਂ ਦਾ ਕਿ ਉਹਨਾਂ ਨੇ ਮੈਨੂੰ ਹੁਣ ਤੱਕ ਜਿੰਨਾ ਪਿਆਰ ਦਿੱਤਾ, ਮੈਂ ਉਹਦਾ ਕੋਈ ਕਰਜ਼ਾ ਲਾਹ ਨਹੀਂ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਮੇਰੇ ਵਰਗੇ ਬੰਦੇ ਨੂੰ ਕਿਸੇ ਨੇ ਕਿਹਾ, ਕਹਿੰਦੇ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅਤੇ ਉੱਧਰੋਂ ਫਿਰ ਜਵਾਬ ਆਇਆ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾਹ ਲੈਂਦਾ, ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕਿੰਜ ਬਣਦੀ ਕਵਿਤਾ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਸੋ ਅਸੀਂ ਤਾਂ ਜੀ ਭਗਤ ਸਿੰਘ ਹੋਰਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਮਿੱਟੀ ਚੱਕ ਕੇ ਸਹੁੰ ਖਾ ਲਈ ਕਿ ਅਸੀਂ ਤਾਂ ਜੀ ਸੱਚ ਬੋਲਣਾ ਹੈ। ਪਹਿਲਾਂ ਕੈਸਟਾਂ ਸੀਡੀਆਂ 'ਚ ਵੀ ਇਹੀ ਬੋਲਦੇ ਰਹੇ ਹਾਂ, ਅਤੇ ਸੱਚ ਦੀ ਕਦਰ ਅੱਜ ਨਹੀਂ ਤਾਂ ਕੱਲ੍ਹ ਪੈ ਜਾਣੀ ਹੈ ਜੀ। ਔਰ ਪੰਜਾਬੀ ਜਿਹੜੇ ਨੇ ਉਹ ਇਹ ਨਹੀਂ ਕਹਿ ਸਕਦੇ ਕਿ ਉਹ ਇਕੱਲੀ ਸ਼ਰਾਬ 'ਤੇ ਜਾਂ ਪੈਸਾ ਲੈ ਕੇ ਵੋਟਾਂ ਪਾ ਦਿੰਦੇ ਨੇ। ਪੰਜਾਬੀਆਂ ਦੇ ਜਿਹੜੀ ਸ਼ੱਕ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਇਸ ਵਿਸ਼ਵਾਸ 'ਤੇ। ਸੋ ਸਾਨੂੰ ਉਮੀਦ ਹੈ ਕਿ ਪੰਜਾਬੀ ਨਵੀਂ ਕਹਾਣੀ ਲਿਖਣ ਦੇ ਮੂਡ 'ਚ ਨੇ ਜੀ। ਸਾਰੇ ਹੀ ਲੋਕ ਇੱਕੋ ਜਿਹੇ ਨਹੀਂ ਹੁੰਦੇ, ਇੱਕ ਸੱਚ ਨੂੰ ਪਛਾਣਨ ਵਾਲੇ ਵੀ ਹੁੰਦੇ ਆ ਕਿ ਕੌਣ ਸੱਚ 'ਤੇ ਤੁਰ ਰਿਹਾ ਹੈ। ਜਿਹੜੇ ਕਾਫਲੇ ਨੂੰ ਤੁਸੀਂ ਲੈ ਕੇ ਤੁਰ ਰਹੇ ਆ, ਮੇਰੇ ਖਿਆਲ ਦੇ ਵਿੱਚ ਜੋ ਮੈਂ ਪੰਜਾਬ ਤੋਂ ਆਈ ਹਾਂ ਦੇਖ ਕੇ ਕਿ ਕਾਫਲਾ ਵੱਧਦਾ ਹੀ ਜਾ ਰਿਹਾ ਆ। ਅਤੇ ਪਰਮਾਤਮਾ ਕਰੇ ਕਿ ਤੁਸੀਂ ਆਪਣੇ ਮਿਸ਼ਨ ਦੇ ਵਿੱਚ ਸਫਲ ਹੋਵੋ। ਅਤੇ ਜੀ ਮੈਂ ਹੋਰ ਅਗਲਾ ਕੁਐਸਚਨ 'ਤੇ ਨਹੀਂ, ਤੁਹਾਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ NRI ਨੂੰ ਕੀ ਕਹਿਣਾ ਚਾਹੋਗੇ, ਕੀ ਸੱਦਾ ਦੇਵੋਗੇ? ਦੇਖੋ ਜੀ, ਅਸੀਂ 29 ਤਰੀਕ ਤੋਂ ਅਸੀਂ ਜਲਸੇ ਸ਼ੁਰੂ ਕਰਾਂਗੇ ਜੀ। ਜਿਹੜਾ ਪਹਿਲਾ ਸਾਡਾ 29 ਤਰੀਕ ਨੂੰ ਸੈਕਰਾਮੈਂਟੋ ਹੈ ਜੀ। ਅਤੇ ਸੈਕਰਾਮੈਂਟੋ ਦੇ ਵਿੱਚ ਜਿਹੜਾ ਜਲਸਾ ਹੈ ਉਹ ਪਰਫੋਰਮਿੰਗ ਆਰਟ ਸੈਂਟਰ ਹੈ ਸ਼ੈਲਡਨ ਹਾਈ ਸਕੂਲ ਦਾ। ਇਹ 833 ਕਿੰਗਸ ਬ੍ਰਿਜ ਡਰਾਈਵ ਹੈ, ਉਹ ਉੱਥੇ ਹੋਊਗਾ ਸ਼ੁਰੂ। ਉਸ ਤੋਂ ਬਾਅਦ ਹੇਵਰਡ ਦੇ ਵਿੱਚ ਹੈ ਗੋਲਡਨ ਪੀਕੌਕ ਪੈਲੇਸ ਜਿਹੜਾ ਹੈ। ਉਸ ਤੋਂ ਬਾਅਦ ਬੇਕਰਸਫੀਲਡ ਹੈ,
ਜੀ 30 ਤਰੀਕ ਨੂੰ, ਤੇ 31 ਤਰੀਕ ਨੂੰ ਫ੍ਰਿਜ਼ਨੋ ਹੈ, ਫਿਰ ਕੈਲਗਰੀ, ਐਡਮਿੰਟਨ, ਸਰੀ, ਟੋਰਾਂਟੋ, ਸ਼ਿਕਾਗੋ, ਸਿਆਟਲ, ਵਾਸ਼ਿੰਗਟਨ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕਿ ਵੱਜੀ ਜੇ ਤੇਰੇ ਕਲੇਜੇ ਅਜੇ ਛੁਰੀ ਨਹੀਂ ਹੈ, ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਪੰਜਾਬੀਓ, ਤੁਹਾਨੂੰ ਜ਼ਿਆਦਾ ਦਰਦ ਹੈ ਇੱਥੋਂ ਦਾ। ਇੱਥੇ ਜਿਹੜੇ ਤੁਸੀਂ ਅਮਰੀਕਾ ਕੈਨੇਡਾ ਰਹਿੰਦੇ ਹੋ, ਤੁਹਾਨੂੰ ਪੰਜਾਬ ਦੀ ਜ਼ਿਆਦਾ ਚੀਜ਼ ਪੈਂਦੀ ਹੈ। ਜਦੋਂ ਕੋਈ ਗਲਤ ਗੱਲ ਹੁੰਦੀ ਹੈ, ਰੇਡੀਓ ਸਟੇਸ਼ਨ ਨੇ, ਤੁਸੀਂ ਬੜੇ ਬੜੇ ਟਾਕ ਸ਼ੋਅ ਕਰਦੇ ਹੋ, ਅਤੇ ਆਓ ਫਿਰ ਅੱਜ ਆਪਾਂ ਸਿਰ ਨਾਲ ਸਿਰ ਜੋੜ ਕੇ ਇਸ ਕਾਫਲੇ ਦਾ ਜਿਹੜਾ ਹੌਸਲਾ ਵਧਾਈਏ ਅਤੇ ਆਪਣੇ ਉਜੜੇ ਹੋਏ ਘਰਾਂ ਨੂੰ ਦੁਬਾਰਾ ਵਸਾਉਣ ਲਈ ਹੰਭਲਾ ਮਾਰੀਏ, ਅਤੇ ਸਾਡੀ ਦਾ ਸਾਥ ਦਿਓ। ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਜੋ ਬਾਹਰੋਂ ਆ ਉਹੀ ਅੰਦਰੋਂ, ਜੋ ਅੰਦਰੋਂ ਉਹੀ ਬਾਹਰੋਂ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ 64 ਸਾਲ ਦੀ ਜਿਹੜੀ ਹਨੇਰੀ ਸੁਰੰਗ ਹੈ ਉਹਦੇ ਵਿੱਚ ਕੋਈ ਚਾਨਣ ਦੀ ਕਿਰਨ ਦਿਖਾ ਸਕੀਏ। ਜੀ ਮਾਨ ਸਾਹਿਬ, ਜਿਵੇਂ ਤੁਸੀਂ ਪੰਜਾਬੀਆਂ ਦਾ ਪਿਆਰ ਦੱਸਿਆ ਪੰਜਾਬ ਦੇ ਨਾਲ, ਦੇਖੋ ਜੀ ਧੁੰਦ ਪੰਜਾਬ ਵਿੱਚ ਪੈਂਦੀ ਹੈ ਅਤੇ ਪੰਜਾਬੀਆਂ ਨੂੰ ਅਮਰੀਕਾ ਕੈਨੇਡਾ ਵਿੱਚ ਬੈਠਿਆਂ ਪੰਜਾਬ ਦਾ ਫਿਕਰ ਹੁੰਦਾ ਆ। ਦੇਖੋ ਜੀ ਦੁਪਹਿਰ ਤੋਂ ਹੀ ਉੱਥੇ ਧੁੰਦ ਪੈਂਦੀ ਹੈ ਅਤੇ ਲੋਕ ਕਿਵੇਂ ਬਾਹਰ ਨਿਕਲਦੇ ਹੋਣਗੇ। ਅਤੇ ਪੰਜਾਬੀਓ, ਤੁਸੀਂ ਜ਼ਰੂਰ ਸੱਚ ਦੇ ਰਾਹ 'ਤੇ ਚੱਲਣ ਵਾਲਿਆਂ ਦਾ ਜ਼ਰੂਰ ਸਾਥ ਦਿਓ। ਅਤੇ ਮਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਆਪਣੇ ਇੰਨੇ ਬਿਜੀ ਸਕੈਜੂਲ ਦੇ ਵਿੱਚ ਤੁਸੀਂ ਸਾਡੇ ਲਈ ਟਾਈਮ ਕੱਢਿਆ। ਅਤੇ ਫਿਰ ਵੀ ਤੁਹਾਨੂੰ ਰਿਕੁਐਸਟ ਕਰਾਂਗੇ, ਜਦ ਵੀ ਤੁਹਾਨੂੰ ਟਾਈਮ ਮਿਲਦਾ ਹੈ ਅਤੇ ਤੁਸੀਂ ਸਾਡੇ ਸਟੂਡੀਓ ਵਿੱਚ ਜ਼ਰੂਰ ਆਓ। ਬਹੁਤ ਬਹੁਤ ਮਿਹਰਬਾਨੀ ਜੀ। ਮੇਰੇ ਵੱਲੋਂ ਵੀ ਇਹੀ ਦੁਆਵਾਂ ਨੇ, ਅਰਦਾਸਾਂ ਨੇ ਕਿ ਤੁਸੀਂ 7 ਸਮੁੰਦਰੋਂ ਪਾਰ ਆ ਕੇ ਇੱਥੇ ਮੀਡੀਆ ਜਿਹੜਾ ਸੈੱਟ ਕੀਤਾ ਹੋਇਆ, ਔਰ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੈ, ਰੇਡੀਓ ਹੈ, ਪੰਜਾਬੀ ਰੇਡੀਓ USA, ਇਹ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦਾ ਰਹੇ। ਤੁਸੀਂ ਸਾਨੂੰ ਜਦੋਂ ਬੁਲਾਓਗੇ ਅਸੀਂ ਅੱਧੀ ਰਾਤ ਹਾਜ਼ਰ ਹੋਵਾਂਗੇ ਜੀ। ਅਸੀਂ ਪੰਜਾਬੀ ਦੀ ਇੱਕ ਕਹਾਵਤ ਹੈ, ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ। ਸੋ ਤੁਸੀਂ ਜਿਸ ਕੰਮ ਲਈ, ਜਿਸ ਮਕਸਦ ਲਈ ਸਾਡੀ ਸੱਦਾ ਦਿਓਗੇ, ਅਸੀਂ ਹਾਜ਼ਰ ਹੋਵਾਂਗੇ। ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬਹੁਤ ਥੈਂਕ ਯੂ ਜੀ ਸਰ। ਮਿਹਰਬਾਨੀ ਜੀ।